ਸਵਾਲ ਇਹ ਹੈ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਕਿੱਥੇ ਨੇ। ਬਿਲਕੁਲ ਉਹਨਾਂ ਦਾ ਇੱਕ ਪਾਸੇ ਔਰ ਹੁਣ ਤਾਂ ਈਵਨ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਦਾਇਰ ਹੋਈ ਸੀ ਉਹਦੇ ਜਵਾਬ ਦੇ ਵਿੱਚ ਕੱਲ ਭਾਰਤੀ ਸਟੇਟ ਨੇ ਕਿਹਾ ਜੀ ਕਿ ਉਹ ਭਗੌੜੇ ਨੇ ਕਿ ਅਸੀਂ 5 ਬੰਦਿਆਂ ਦੇ ਉੱਤੇ NSA ਜਿਹੜੀ ਹੈ ਉਹ ਲਾ ਦਿੱਤੀ ਹੈ ਔਰ ਉਹਨੂੰ ਦਬੁਰਗੜ੍ਹ ਅਸਾਮ 'ਚ ਭੇਜਣ ਨੂੰ ਜਸਟੀਫਾਈ ਕਰਨ ਲਈ ਇਹ ਕਹਿ ਕੇ ਕਿ ਜੀ NSA ਹੈ ਜੀ ਔਰ NSA ਦੇ ਥੱਲੇ ਉਹਨਾਂ ਨੂੰ ਕਿਸੇ ਵੀ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਹੈ। ਜਨਾਲਾ ਕੇਸ ਨੂੰ ਲੈ ਕੇ FIR ਵੀ ਸੀ ਅਤੇ ਉਹਨਾਂ ਤੋਂ ਉਹ ਤਾਂ ਨੇੜੇ ਰਹਿੰਦੇ ਨੇ, ਕੋਈ ਬਹੁਤ ਦੂਰ ਨਹੀਂ, ਉਸੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਪੁੱਛਿਆ ਜਾ ਸਕਦਾ ਸੀ। ਜੇ ਉਹਨਾਂ ਨੂੰ ਲੱਗਦਾ ਵੀ ਇਨਵੋਲਵਮੈਂਟ ਹੈ, ਗ੍ਰਿਫਤਾਰੀ ਹੈ ਦੇ ਲਈ ਉਹ ਆ ਸਕਦੇ ਸੀ। ਇਹ ਵੀ ਸਾਹਮਣੇ ਆਇਆ ਕਿਸੇ ਰਾਹੀਂ ਕਿ ਭਾਈ ਈਵਨ ਜਦੋਂ ਕਿ ਉਹ ਉਹਨਾਂ ਨੂੰ ਲਿਆਂਦਾ ਵੀ ਗਿਆ ਉਹਨਾਂ ਦੇ ਗੋਲੀ ਲੱਗੀ ਹੋਈ ਸੀ। ਜਿਹੜਾ SSP ਅੰਮ੍ਰਿਤਸਰ ਦੇ ਉਸ ਟਾਰਚਰ ਲਾਈਨ ਦੇ ਹਵਾਲੇ ਨਾਲ ਆ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੰਨਾ ਕੁ ਟਾਰਚਰ ਕੀਤਾ ਗਿਆ ਕਿ ਉਹ ਬਹਿਣ ਜਾਂ ਖਲੋਣ ਜਾਂ ਦੂਜਾ ਈਵਨ ਵਰਸਟ ਹਾਲਤ ਹੈ ਉਹਨਾਂ ਦੀ। ਸਵਪਨ ਸ਼ਰਮਾ ਨੂੰ ਜਿਹੜਾ ਹੈ ਉਹ SSP ਤੋਂ DIG ਬਣਾ ਦਿੱਤਾ ਗਿਆ ਕਿਉਂਕਿ ਉਹਨੇ ਵਾਰਿਸ ਪੰਜਾਬ ਦੇ ਦਾ ਆਪਰੇਸ਼ਨ ਜਿਹੜਾ ਕ੍ਰੈਕਡਾਊਨ ਹੈ ਉਹ ਕਾਮਯਾਬੀ ਦੇ ਨਾਲ ਕੀਤਾ। ਜੇ ਅੰਮ੍ਰਿਤਪਾਲ ਸਿੰਘ ਇਹਨਾਂ ਦੀ ਹਿਰਾਸਤ 'ਚ ਨਹੀਂ ਨੇ ਜੋ ਇਹਨਾਂ ਦਾ ਕਹਿਣਾ ਜੀ, ਫਿਰ ਆਪਰੇਸ਼ਨ ਸਫਲ ਕਿਵੇਂ ਹੋਇਆ ਜਾਂ ED ਕੀ ਕਾਹਲੀ ਹੈ ਜਿਹਦੇ ਥੱਲੇ ਤੁਸੀਂ ਇਸ ਕਿਸਮ ਦਾ ਕਿਸੇ ਉਸ ਸ਼ਰਮੇ ਨੂੰ ਕਰ ਰਹੇ ਹੋ ਕਿ ਵੀ ਇਹ ਦੱਸਣ ਦੇ ਲਈ ਕਿ ਜੀ ਦੇਖੋ ਕਿੰਨਾ ਕਾਮਯਾਬ ਆਪਰੇਸ਼ਨ ਕੀਤਾ। ਨਾਲ ਹੀ ਖਬਰਾਂ ਇਹ ਪਲਾਂਟ ਕੀਤੀਆਂ ਜਾਣੀਆਂ ਉਹਨਾਂ ਵੱਲੋਂ ਕਿ ਅੰਮ੍ਰਿਤਪਾਲ ਸਿੰਘ ਭੇਸ ਬਦਲ ਕੇ ਨੇਪਾਲ ਜਾਂ ਪਾਕਿਸਤਾਨ ਵੀ ਜਾ ਸਕਦਾ ਹੈ। Home Ministry asks BSF to be on high alert in view of possible attempt by Amritpal to escape. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 20 ਮਾਰਚ 2023 7 ਚੇਤ 555 ਦੇ ਦਿਨ ਗੱਲਬਾਤ ਕਰਨ ਜਾ ਰਹੇ ਹਾਂ ਅਤੇ ਜਿਹੜੀਆਂ ਇਸ ਪਿਛਲੇ 24 ਘੰਟੇ ਦੀਆਂ ਰੀਸੈਂਟ ਡਿਵੈਲਪਮੈਂਟਸ ਹੈਗੀਆਂ ਨੇ ਪੰਜਾਬ ਦੇ ਵਿੱਚ ਜੋ ਇਸ ਵਕਤ ਸਥਿਤੀ ਬਣੀ ਹੋਈ ਹੈ ਉਸ ਬਾਬਤ ਵਿਚਾਰ ਚਰਚਾ ਕਰਾਂਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ TV84 ਦੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ ਜੀ। ਡਾਕਟਰ ਸਾਹਿਬ, ਬਿਲਕੁਲ ਸ਼ੁਰੂਆਤ ਕਰੀਏ ਅੱਜ ਦੇ ਪ੍ਰੋਗਰਾਮ ਦੀ। ਮੈਂ ਸਾਡੇ ਜਿਹੜੇ ਦਰਸ਼ਕ ਨੇ ਰੈਗੂਲਰ ਵਿਊਅਰਸ ਨੇ ਉਹਨਾਂ ਨੂੰ ਦੱਸਦੇ ਹਾਂ ਵੀ ਅੱਜ ਨੀਲਮ ਕੌਰ ਹੋਰਾਂ ਨੂੰ ਉਹਨਾਂ ਦੀ ਥਾਂ 'ਤੇ ਅੱਜ ਡਿਊਟੀ ਮੇਰੀ ਲੱਗੀ ਹੈ, ਬਟ ਕੱਲ੍ਹ ਤੋਂ ਦੁਬਾਰਾ ਉਹ ਕੰਟੀਨਿਊ ਕਰਨਗੇ ਸੱਚੋ ਸੱਚ ਪ੍ਰੋਗਰਾਮ ਦੀ ਹੋਸਟਿੰਗ ਨੂੰ। ਅਤੇ ਅੱਜ ਦੀ ਜਿਹੜੀ ਡਾਕਟਰ ਸਾਹਿਬ ਸਪੋਂਸਰਸ਼ਿਪ ਹੈਗੀ ਹੈ ਭੁਪਿੰਦਰ ਸਿੰਘ ਹੋਰਾਂ ਵੱਲੋਂ ਕੀਤੀ ਗਈ ਹੈ ਟੋਰਾਂਟੋ ਤੋਂ। ਸੋ ਉਹਨਾਂ ਨੇ ਮਤਲਬ ਪੰਜਾਬ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਅਰਦਾਸ ਕੀਤੀ ਹੈ ਕਿ ਜਿਹੜੀ ਸਿਚੁਏਸ਼ਨ ਹੈ ਉਹ ਵਰਸਟ ਰੂਪ ਦੇ ਵਿੱਚ ਨਾ ਸਾਹਮਣੇ ਆਵੇ ਅਤੇ ਅਸੀਂ ਇਹਦੇ ਵਿੱਚੋਂ ਸਹੀ ਜਿਹੜਾ ਹੈਗਾ ਸਾਬਤ ਕਦਮਾਂ ਦੇ ਨਾਲ ਅੱਗੇ ਵੱਧ ਸਕੀਏ। ਸੋ ਇਹ ਉਹਨਾਂ ਦੀ ਜਿਹੜੀ ਕਾਮਨਾ ਹੈਗੀ ਹੈ। ਅਤੇ ਟੌਪਿਕਸ ਵੱਲ ਚੱਲਦੇ ਹਾਂ ਡਾਕਟਰ ਸਾਹਿਬ। ਜਿਹੜੀ ਸਿਚੁਏਸ਼ਨ ਇਸ ਵਕਤ ਬਣੀ ਹੋਈ ਹੈ ਪੰਜਾਬ ਦੇ ਵਿੱਚ, ਮਤਲਬ ਹੁਣ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਪੰਜਾਬ ਪੁਲਿਸ ਨੇ ਇਹ ਕਹਿ ਕੇ ਕਿ ਜੀ ਨਹੀਂ ਸਾਡੀ ਕਸਟਡੀ ਦੇ ਵਿੱਚ ਨਹੀਂ ਹੈਗਾ, ਉਹਨਾਂ ਨੇ ਆਪਣੇ ਹੱਥ ਝਾੜ ਲਏ ਆ। ਹਾਲਾਂਕਿ ਜਿਹੜੀ ਪਬਲਿਕ ਪਰਸੈਪਸ਼ਨ ਹੈ ਜਾਂ ਅਦਰਵਾਈਜ਼ ਜਿਹੜੀਆਂ ਕੁਛ ਗਵਾਹਾਂ ਦੇ ਰੂਪ ਦੇ ਵਿੱਚ ਜਾਂ ਵੀਡੀਓਜ਼ ਵੀ ਇਸ ਕਿਸਮ ਦਾ ਆਇਆ ਕਿ ਸਾਹਮਣੇ ਆਈਆਂ ਅਤੇ ਨਾਲ ਦੀ ਨਾਲ ਫਿਰ ਉਹਨਾਂ ਨੂੰ ਬਾਅਦ ਦੇ ਵਿੱਚ ਹਟਾ ਦਿੱਤਾ ਗਿਆ ਕਿ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਹੈਗੇ ਆ। ਜਿੱਥੇ ਇਸ ਗੱਲ ਦੇ ਉੱਤੇ ਸਵਾਲੀਆ ਚਿੰਨ੍ਹ ਲੱਗਾ ਹੋਇਆ, ਉੱਥੇ ਨਾਲ ਹੀ ਨਾਲ ਮਤਲਬ ਹੁਣ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇੱਕ ਜਿਹੜਾ ਕੈਂਪੇਨ ਨੈਗੇਟ ਕਰਨ ਦਾ, ਡੈਮੋਨਾਈਜ਼ ਕਰਨ ਦਾ, ਉਹ ਨਿਰੰਤਰ ਜਾਰੀ ਹੈ। ਮਤਲਬ ਹਾਲਾਂਕਿ ਪਹਿਲਾਂ ਵੀ ਸੀਗਾ, ਪਰ ਪਹਿਲਾਂ ਇਹ ਸੀ ਕਿ ਚਲੋ ਘੱਟੋ ਘੱਟ ਕਿਤੇ ਨਾ ਕਿਤੇ ਕੋਈ ਮੀਡੀਆ ਅਦਾਰਾ ਉਹਨਾਂ ਤੱਕ ਪਹੁੰਚ ਕਰਦਾ ਸੀ ਅਤੇ ਉਹ ਆਪਣਾ ਪੱਖ ਰੱਖਦੇ ਸੀ। ਹੁਣ ਮਤਲਬ ਟੋਟਲ ਜਿਹੜੀ ਇੱਕ ਨੈਗੇਟਿਵਿਟੀ ਵਾਲੀ ਗੱਲ ਹੈਗੀ ਹੈ ਉਹ ਇੱਕ ਮਾਹੌਲ ਸਿਰਜਿਆ ਜਾ ਰਿਹਾ, ਇਹ ਗੱਲ ਨਜ਼ਰ ਆ ਰਹੀ ਹੈ। ਇਕੱਲਾ ਮਤਲਬ ਨੈਸ਼ਨਲ ਮੀਡੀਆ ਵੱਲੋਂ ਨਹੀਂ, ਜਿਹਨੇ ਆਲਰੇਡੀ ਸਾਰੇ ਪਾਰਟ ਨੂੰ
ਟੈਰਰਿਜ਼ਮ ਦੇ ਨਾਲ ਜੋੜ ਦਿੱਤਾ ਆ, ਪਾਕਿਸਤਾਨ ਤੇ ISI ਦੇ ਨਾਲ ਜੋੜ ਦਿੱਤਾ ਆ, ਉੱਥੇ ਨਾਲ ਹੀ ਨਾਲ ਜਿਹੜਾ ਸਾਡੇ ਮੀਡੀਆ ਦਾ ਵਰਤਾਰਾ ਵੀ ਹੈ ਉਹ ਵੀ ਕਿਤੇ ਨਾ ਕਿਤੇ ਹੁਣ ਸਰਕਾਰੀ ਵਰਜ਼ਨ ਕਬੂਲ ਦਾ ਨਜ਼ਰ ਆ ਰਿਹਾ ਹੈ, ਦੇਖਿਆ ਜਾ ਸਕਦਾ ਹੈ। ਸੋ ਕਿਵੇਂ ਦੇਖ ਰਹੇ ਹੋ ਇਹਨੂੰ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪਿਛਲੇ 2 ਦਿਨ ਸੈਟਰਡੇ ਸੰਡੇ, ਜਦੋਂ ਕਿ ਅਸੀਂ ਆਪਣੀ ਰੂਟੀਨ ਤੋਂ ਹਟ ਕੇ ਸਪੈਸ਼ਲ ਪ੍ਰੋਗਰਾਮ ਕੀਤੇ। ਕੱਲ੍ਹ ਪੈਨਲ ਡਿਸਕਸ਼ਨ ਸੀ ਸੰਡੇ। ਸੈਟਰਡੇ ਜੋ ਵਰਤਾਰਾ ਪੰਜਾਬ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਉਹਨਾਂ ਦੀ ਵਹੀਰ ਦੇ ਉੱਤੇ ਜਿਹੜਾ ਫੌਜੀ ਹਮਲਾ, ਨੀਮ ਫੌਜੀ ਹਮਲਾ ਵੀ ਕਹਿ ਸਕਦੇ ਹਾਂ, ਕਿਉਂਕਿ ਇਸ ਸਾਰੇ ਨੂੰ ਲੀਡ ਉਹਨਾਂ ਦੇ ਸੈਂਟਰਲ ਦਸਤਿਆਂ ਨੇ ਔਰ ਜਿਹਨੂੰ ਰੈਪਿਡ ਫੋਰਸ ਕਹਿੰਦੇ ਨੇ, ਜਿਨ੍ਹਾਂ ਦੀ ਟ੍ਰੇਨਿੰਗ ਆਲਮੋਸਟ ਆਰਮੀ ਕਮਾਂਡੋਜ਼ ਵਰਗੀ ਹੁੰਦੀ ਹੈ। ਸੋ ਇਸ ਨੂੰ ਅਸੀਂ ਆਰਮੀ ਜਾਂ ਇੰਡੀਅਨ ਸਟੇਟ ਦਾ ਹਮਲਾ ਕਹਿ ਸਕਦੇ ਹਾਂ ਕਿ ਕਿਵੇਂ ਪੰਜਾਬ ਦੇ ਹਾਰਟ ਦੇ ਵਿੱਚ 8 ਜ਼ਿਲ੍ਹਿਆਂ ਦੀ ਪੁਲਿਸ ਨੂੰ ਇਨਵੋਲਵ ਕਰਕੇ ਜਿਵੇਂ ਦਿਨ ਦਿਹਾੜੇ ਡਾਕੂਆਂ ਵਾਂਗ ਡਾਕਾ ਮਾਰਨਾ ਔਰ ਗੱਡੀਆਂ ਦੇ ਵਿੱਚ ਗੱਡੀਆਂ ਮਾਰ ਕੇ ਐਕਸੀਡੈਂਟ ਕਰਨ ਦੀ ਕੋਸ਼ਿਸ਼, ਔਰ ਫਿਰ ਉਸ ਸਾਰੇ 'ਚੋਂ ਕਿਵੇਂ ਇੱਕ ਨੈਗੇਟਿਵਿਟੀ ਜੋ ਮੀਡੀਆ ਖਾਸ ਤੌਰ 'ਤੇ ਅਜਨਾਲਾ ਘਟਨਾ ਨੂੰ ਲੈ ਕੇ ਔਰ ਸਾਰੀਆਂ ਸਿਆਸੀ ਧਿਰਾਂ ਸਿਰਜ ਰਹੀਆਂ ਸੀ, ਉਸੇ ਹੀ ਨੈਰੇਟਿਵ ਨੂੰ ਅੱਗੇ ਤੋਰਦੇ ਹਾਂ ਸਮੁੱਚੀ ਮੂਵਮੈਂਟ ਨੂੰ, ਬੀਤੇ ਦੀ ਖਾਲਿਸਤਾਨ ਦੀ ਗੱਲ, ਕਾਲੇ ਦਿਨ, ਪਰ ਸਭ ਤੋਂ ਜ਼ਿਆਦਾ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਨਾਲ ਜੁੜੀ ਹੋਈ ਜਿਹੜੀ ਸਾਰੀ ਐਕਟੀਵਿਟੀ ਸੀ, ਉਹਨਾਂ ਦੀ ਗੁੱਡਨੈਸ, ਨੋਬਿਲਿਟੀ, ਉਹਨਾਂ ਦੇ ਡਰੱਗ ਐਡਿਕਸ਼ਨ, ਡੀ ਐਡਿਕਸ਼ਨ ਔਰ ਦੂਸਰੇ ਪਾਸਿਆਂ ਨੂੰ ਔਰ ਅੰਮ੍ਰਿਤ ਛਕਾਉਣ, ਸਿੱਖੀ ਪ੍ਰਚਾਰ ਨੂੰ ਪਾਸੇ ਰੱਖ ਕੇ ਉਹਨਾਂ ਨੂੰ ਜਿਵੇਂ ISI ਦੇ ਏਜੰਟ ਵਜੋਂ ਪ੍ਰੋਜੈਕਟ ਕੀਤਾ ਗਿਆ ਔਰ ਕੀਤਾ ਜਾ ਰਿਹਾ ਸੀ। ਗੱਲ ਕਰਾਂਗੇ ਕਿਉਂਕਿ ਤੁਸੀਂ ਕਰੈਕਟਰ ਅਸੈਸੀਨੇਸ਼ਨ, ਮੈਲਾਈਨਿੰਗ, ਡਿਮੋਨਾਈਜ਼ਿੰਗ ਇਹ ਗੱਲ ਕੀਤੀ ਹੈ, ਜਿਹੜਾ ਵਰਤਾਰਾ ਲਗਾਤਾਰ ਚੱਲ ਰਿਹਾ ਹੈ। ਚੱਲ ਤਾਂ ਕਾਫੀ ਵਕਤ ਤੋਂ ਰਿਹਾ ਸੀ, ਅਜਨਾਲਾ ਇੰਸੀਡੈਂਟ ਤੋਂ ਬਾਅਦ ਫੁੱਲ ਸਕੇਲ ਜਿਹੜਾ ਉਹ ਚੱਲ ਰਿਹਾ ਸੀ। ਸੋ ਇਹ ਸਾਡੇ ਲਈ ਬੜਾ ਜ਼ਰੂਰੀ ਸੀ ਕਿ ਫਰਾਈਡੇ ਜਦੋਂ ਰਾਤ ਇਹ ਵਰਤਾਰਾ ਵਾਪਰਦਾ ਹੈ, ਸੈਚਰਡੇ ਮਾਰਨਿੰਗ ਸਾਨੂੰ ਇੱਥੇ ਪਤਾ ਲੱਗਦਾ ਔਰ ਅਸੀਂ ਜਿਹੜਾ ਉਹ ਜੋ ਪ੍ਰੋਗਰਾਮ ਕੀਤਾ ਉਸ ਦਾ ਦੁਨੀਆ ਭਰ ਦੇ ਵਿੱਚ ਦਰਸ਼ਕਾਂ ਵੱਲੋਂ ਜਿਹੜੇ ਰੈਗੂਲਰ ਨਹੀਂ ਵੀ ਸੀ, ਬਹੁਤ ਵੱਡੀ ਗਿਣਤੀ ਦੇ ਵਿੱਚ ਵਿਊਅਰਸ਼ਿਪ ਨੇ ਜਿਹੜਾ ਸਾਡੇ ਉਸ ਜੋ ਕਿ ਸਾਨੂੰ ਇਮੀਡੀਏਟ ਸੀ ਔਰ ਅੱਜ ਵੀ ਜਿਹੜੀ 48 ਜਾਂ 72 ਘੰਟੇ ਬੀਤਣ ਬਾਅਦ ਵੀ ਜਿਹੜੀ ਤਲਵਾਰ ਸਿਰ ਤੇ ਲਟਕ ਰਹੀ ਹੈ, ਐਨਕਾਊਂਟਰ ਔਰ ਝੂਠਾ ਪੁਲਿਸ ਮੁਕਾਬਲਾ ਔਰ ਜਿਵੇਂ ਉਹਨਾਂ ਨੂੰ ਗਾਇਬ ਕੀਤਾ ਗਿਆ, ਉਸ ਦਾ ਅਸੀਂ ਜ਼ਿਕਰ ਕਰਾਂਗੇ। ਲੇਕਿਨ ਮੈਂ ਸਭ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਹਜ਼ਾਰਾਂ ਦੀ ਗਿਣਤੀ 'ਚ ਕਮੈਂਟ ਨੇ, ਸੈਂਕੜਿਆਂ ਦੀ ਗਿਣਤੀ 'ਚ ਈਮੇਲਸ ਨੇ, ਅਸੀਂ ਸਭ ਦਾ ਸਾਂਝੇ ਔਰ ਕੰਸਰਨ, ਜਿਵੇਂ ਫਿਕਰਮੰਦੀ ਦਾ ਇਜ਼ਹਾਰ ਕੀਤਾ ਗਿਆ ਕੌਮ ਵੱਲੋਂ, ਪੰਥ ਵੱਲੋਂ, ਔਰ ਇਹਨਾਂ 24 ਘੰਟਿਆਂ ਦੇ ਨੋਟਿਸ 'ਤੇ ਸੈਚਰਡੇ ਮਾਰਨਿੰਗ ਇਹ ਵਰਤਾਰਾ ਵਾਪਰਦਾ ਅਤੇ ਐਤਵਾਰ ਨੂੰ ਵੱਡੇ ਪੈਮਾਨੇ ਦੇ ਉੱਤੇ ਜਿਹੜੇ ਨੇ ਉਹ ਪ੍ਰੋਟੈਸਟ ਦਾ ਸਿਲਸਿਲਾ ਦੁਨੀਆ ਭਰ ਦੇ ਵਿੱਚ ਹੋਇਆ। ਨਿਊਯਾਰਕ ਦੇ ਵਿੱਚ ਕੱਲ੍ਹ ਦਾ ਪ੍ਰੋਟੈਸਟ ਜਿਹੜਾ ਉਸ ਨੂੰ ਕਵਰ ਵੀ ਕੀਤਾ ਸਾਡੀ ਟੀਮ ਨੇ ਲਾਈਵ, ਔਰ ਵਾਸ਼ਿੰਗਟਨ DC ਦੇ ਵਿੱਚ ਵੀ। ਉਸ ਤੋਂ ਪ੍ਰੀਵੀਅਸ ਨਾਈਟ ਰਾਦਰ ਸਿਟੀ ਸੈਂਟਰ ਟੋਰਾਂਟੋ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇਕੱਠੀਆਂ ਹੋਈਆਂ। ਅਸੀਂ ਇੱਕ ਸੈਗਮੈਂਟ ਕਰਾਂਗੇ ਕਿ ਵਰਲਡ ਵਾਈਡ ਰਿਐਕਸ਼ਨ ਕੀ ਹੈ, ਪਰ ਮੈਂ ਇਹ ਦੱਸ ਰਿਹਾ ਕਿ ਵੀ ਇਸ ਦੇ ਨਾਲ ਨਾਲ ਜਿਹੜਾ ਇਹ ਲੰਡਨ ਔਰ ਆਸਟ੍ਰੇਲੀਆ ਜਿੱਥੇ ਕਿ ਆਲਮੋਸਟ ਪਰਥ ਹੋਏ ਔਰ ਕੈਨਬਰਾ ਜਿੱਥੇ ਕਿ ਫੈਡਰਲ ਬਿਲਡਿੰਗ ਦੇ ਬਾਹਰ ਵੀ ਪ੍ਰੋਟੈਸਟ ਚੱਲ ਰਿਹਾ, ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਵੀ ਪੱਕਾ ਮੋਰਚਾ ਲਾਇਆ ਹੈ ਔਰ ਈਵਨ 2 ਮੈਂਬਰ ਪਾਰਲੀਮੈਂਟ ਵੀ ਆਸਟ੍ਰੇਲੀਅਨ ਪਾਰਲੀਮੈਂਟ ਦੇ ਆਪਣੇ ਪਾਰਲੀਮੈਂਟ ਦੀ ਐਕਟੀਵਿਟੀ 'ਚੋਂ ਬਾਹਰ ਨਿਕਲ ਕੇ ਉਹਨਾਂ ਨੇ ਆ ਕੇ ਪ੍ਰੋਟੈਸਟਰਸ ਨੂੰ ਐਡਰੈਸ ਕੀਤਾ, ਸਪੋਰਟ ਕੀਤਾ। ਸੋ ਇਹ ਸਾਰੇ ਵੇਰਵੇ ਆਪਣੀ ਥਾਂ 'ਤੇ ਨੇ, ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਵਾਰ ਸਾਡੇ ਲਈ ਜੋ ਕੁਛ ਆਲਾ ਦੌੜਾ ਚੱਲ ਰਿਹਾ ਹੈ ਉਸ ਨੂੰ ਦੇਖਣ ਲਈ ਸਾਡੇ ਵਿਊਅਰ ਹੀ ਸਾਡਾ ਪੈਮਾਨਾ ਵੀ ਹੁੰਦੇ ਨੇ। ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਵੀਰ ਭੁਪਿੰਦਰ ਸਿੰਘ ਹੋਰਾਂ ਦਾ ਵੀ ਖਾਸ ਤੌਰ 'ਤੇ, ਜਿਹੜੇ ਸਾਡੇ ਰੈਗੂਲਰ ਸਪਾਂਸਰ ਵੀ ਨੇ, ਔਰ ਹਰ ਸਿੱਖ ਜਿੱਥੇ ਵੀ ਬੈਠਾ ਹੈ, ਜਿੱਥੇ ਉਹ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਰਿਹਾ ਹੈ, ਉਹਨਾਂ ਦੇ ਸਾਹਮਣੇ ਇਹ ਵੀ ਹੈ ਕਿ ਭਾਈ ਇੱਕ ਵਾਰ ਫੇਰ ਕਿਤੇ ਅਸੀਂ ਉਸ ਦੌਰ ਦੇ ਵਿੱਚ ਤਾਂ ਨਹੀਂ ਧੱਕੇ ਜਾ ਰਹੇ ਜਿਸ 'ਚ ਸਾਡੀ ਇੱਕ ਨਸਲ ਮਾਰ ਮੁਕਾਈ ਗਈ ਸੀ। ਇਸ ਲਈ ਜ਼ਾਹਰ ਹੈ ਅਸੀਂ ਸ਼ੁਭ ਕਾਮਨਾ ਕਰਦੇ ਹਾਂ ਜਾਂ ਅਸੀਂ ਇਹ ਆਸ ਕਰਦੇ ਹਾਂ ਕਿ ਜਿਹੜੀ ਇਹ ਸਥਿਤੀ ਵੱਧ ਤੋਂ ਬਦਤਰ ਨਾ ਹੋਏ, ਵੱਧ ਤੋਂ ਗੁੱਡ ਬੈਟਰ ਬੈਸਟ ਵੱਲ ਜਾਏ। ਪਰ ਜਦੋਂ ਤੁਹਾਡਾ ਵਾਹ ਉਸ ਕਿਸਮ ਦੀਆਂ ਹਕੂਮਤਾਂ, ਸਰਕਾਰਾਂ ਜਾਂ ਸਿਸਟਮ ਦੇ ਨਾਲ ਹੁੰਦਾ ਜਿਨ੍ਹਾਂ ਨੇ ਮਿੱਥਿਆ ਹੀ ਇਹ ਹੁੰਦਾ, ਜਿਵੇਂ ਅਸੀਂ ਪਰਸੋਂ ਦੀ ਵਿਚਾਰ 'ਚ ਵੀ ਕਿਹਾ ਸੀ, ਵੋਲਫ ਐਂਡ ਲੈਂਬ ਸਟੋਰੀ, ਕਿ ਭਾਈ ਜੇ
ਹੁਣ ਲੈਂਬ ਜਿਹੜਾ ਹੈ, ਲੇਲਾ ਜਿਹੜਾ ਹੈ, ਉਹ ਕਿੰਨੀ ਕੋ ਪੁਕਾਰ ਕਰੇ, ਉਹ ਪਟੀਸ਼ਨ ਕਰੇ, ਉਹ ਡੈਲੀਗੇਸ਼ਨ ਭੇਜੇ, ਕੀ ਕਰੇ, ਪਰ ਅਲਟੀਮੇਟ ਇੰਟੈਂਟ ਤਾਂ ਵੋਲਫ ਦੀ ਜਿਹੜੀ ਹੈ ਉਹਨੂੰ ਖਾਣ ਦੀ ਹੈ, ਲੇਲੇ ਨੂੰ। ਇਸੇ ਤਰ੍ਹਾਂ ਜਦੋਂ ਇੱਕ ਸਟੇਟ ਨੇ ਸਾਡੇ ਤੇ ਟੋਟਲ ਵਾਰ ਸਾਡੇ ਖਿਲਾਫ ਡਿਕਲੇਅਰ ਕੀਤੀ ਹੋਈ ਹੈ, ਔਰ ਜਿਹੜੇ ਸਾਡੇ ਦਰਸ਼ਕ ਇਸ ਤੋਂ ਬਾਖਬਰ ਨਾ ਹੋਣਗੇ ਟੋਟਲ ਵਾਰ ਤੋਂ, ਟੋਟਲ ਵਾਰ ਦਾ ਮਤਲਬ ਹੁੰਦਾ ਹੈ ਕਿ ਵੀ ਤੁਸੀਂ ਹਰ ਐਂਗਲ ਤੋਂ, ਜਿਹਦੇ 'ਚ ਬਹੁਤਿਆਂ ਲਈ ਅੱਜ ਵੀ ਜਦੋਂ ਅਸੀਂ ਨਸਲਕੁਸ਼ੀ ਜਾਂ ਐਥਨਿਕ ਕਲਿੰਜ਼ਿੰਗ ਜਾਂ ਜੈਨੋਸਾਈਡ ਦੀ ਗੱਲ ਕਰਦੇ ਹਾਂ, ਜਾਂ ਬਹੁਤ ਵਾਰ ਹੋਲੋਕਾਸਟ ਲਫ਼ਜ਼ ਵੀ ਹੁੰਦਾ ਸੀ ਇਸਤੇਮਾਲ, ਪਰ ਉਹ ਤਾਂ ਯਹੂਦੀਆਂ ਨੇ ਆਪਣਾ ਟ੍ਰੇਡਮਾਰਕ ਬਣਾ ਲਿਆ ਹੋਇਆ, ਉਹ ਕਿਸੇ ਨੂੰ ਵਰਤਣ ਵੀ ਨਹੀਂ ਦਿੰਦੇ ਹੈ, ਤੇ ਸਾਨੂੰ ਲੋੜ ਵੀ ਨਹੀਂ ਹੈ। ਅਸੀਂ ਤਾਂ ਪਹਿਲਾਂ ਹੀ ਘੱਲੂਘਾਰਿਆਂ ਦੇ ਦੁਖਦ ਇਤਿਹਾਸ ਦੇ ਵਾਰਸ ਵੀ ਹੈ, ਤੇ ਘੱਲੂਘਾਰਿਆਂ 'ਚੋਂ ਨਿਕਲ ਕੇ ਆਪਣਾ ਰਾਜ ਸਿਰਜਣ ਦਾ ਸਾਡਾ ਸੰਕਲਪ ਵੀ ਜਿਹੜਾ ਅਸੀਂ ਫਰੋਮ ਕ੍ਰਾਸ ਟੂ ਕਰਾਊਨ ਦੀ ਗੱਲ ਕਰਦੇ ਹਾਂ, ਕਿਉਂਕਿ ਸਾਡਾ ਸਫ਼ਰ ਜੇ ਰੂਹਾਨੀ ਦੁਨੀਆ ਦੇ ਵਿੱਚ ਰਬਾਬ ਤੋਂ ਸ਼ੁਰੂ ਹੁੰਦਾ ਹੈ ਤੇ 6ਵੇਂ ਪਾਤਸ਼ਾਹ ਤੇ ਪਹੁੰਚਦੇ ਹਾਂ, ਨਗਾਰੇ ਤੱਕ ਪਹੁੰਚ ਜਾਂਦਾ ਜੀ। ਸੋ ਸਾਡਾ ਸਫ਼ਰ ਰਬਾਬ ਤੋਂ ਨਗਾਰੇ ਤੱਕ ਹੈ, ਸਾਡਾ ਸਫ਼ਰ ਕ੍ਰਾਸ ਤੋਂ ਕਰਾਊਨ ਤੱਕ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਉਸ ਵੇਲੇ ਦਾ ਹਾਕਮ ਜਿਹੜਾ ਕਿ ਉਸ ਗੁਰੂ ਨਾਨਕ ਦੇ ਥਾਟ ਨੂੰ ਜਿਹੜਾ ਉਹ ਦੁਕਾਨੇ ਬਾਤਲ ਕਹਿੰਦਾ ਔਰ ਉਸ ਨੂੰ ਬੰਦ ਕਰਨਾ ਚਾਹੁੰਦਾ, ਖ਼ਤਮ ਕਰਨਾ ਚਾਹੁੰਦਾ, ਪਰ ਅਸੀਂ ਕਿਵੇਂ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਕਿਉਂਕਿ ਇਹ ਬੜਾ ਜ਼ਰੂਰੀ ਹੈ ਅਸੀਂ ਆਪਣੇ ਬੀਤੇ ਇਤਿਹਾਸ ਦੀ ਗੱਲ ਵੀ ਨਾਲ ਯਾਦ ਕਰੀਏ, ਕਿਉਂਕਿ ਜੇ ਇੱਕ ਪਾਸੇ ਵੈਰਾਗ ਦੇ ਪਿਆਰ ਦੇ ਅਥਰੂ ਹੁੰਦੇ ਨੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਲਈ ਦੁਨੀਆ ਭਰ ਦੇ ਵਿੱਚ ਸਿੱਖ ਘੇਰ ਰਹੇ ਨੇ, ਪਰ ਇਸ ਗੱਲ ਦਾ ਧਿਆਨ ਰਹੇ ਕਿ ਵੈਰਾਗ ਤੁਹਾਨੂੰ ਉਪਰਾਮਤਾ ਵਿੱਚ ਵੀ ਲੈ ਜਾਂਦਾ ਹੈ, ਉਹ ਤੁਹਾਨੂੰ ਸੈਡਿਸਟਿਕ ਵੀ ਕਈ ਵਾਰ ਬਣਾ ਦਿੰਦਾ ਹੈ, ਫੇਟਲਿਸਟ ਵੀ ਬਣਾ ਦਿੰਦਾ ਹੈ। ਤੁਸੀਂ ਸਿਰਫ ਕਿਸਮਤ ਦੇ ਉੱਤੇ, ਜਾਂ ਕਈ ਵਾਰ ਤੁਸੀਂ, ਔਰ ਇੱਕ ਤਬਕਾ ਜਿਹੜਾ ਇਸ ਨੂੰ ਫਿਰ ਜਿਵੇਂ ਅਸੀਂ ਸਟਾਕਹੋਮ ਸਿੰਡਰੋਮ ਦੀ ਗੱਲ ਕਰਦੇ ਹਾਂ, ਉਹ ਆਲਰੇਡੀ ਇੱਕ ਤਾਂ ਜਿਹੜੇ ਨੈਗੇਟਿਵ ਲੋਕ ਤਾਂ ਜੋ ਕਰਦੇ ਹੀ ਨੇ, ਸੋ ਉਹ ਤੁਹਾਨੂੰ ਇਹ ਵੀ ਲੱਗਣ ਲੱਗ ਜਾਂਦਾ ਜੀ ਅਸੀਂ ਜੇ ਇਹ ਨਾ ਕਰਦੇ ਤਾਂ ਐਵੇਂ ਨਾ ਹੁੰਦਾ, ਹਾਂਜੀ, ਜੇ ਭਾਈ ਅੰਮ੍ਰਿਤਪਾਲ ਸਿੰਘ ਇਹ ਨਾ ਪ੍ਰਵੋਕ ਨਾ ਕਰਦੇ, ਅਜਨਾਲਾ ਨਾ ਹੁੰਦਾ, ਫੇਰ ਨਾ ਹੁੰਦਾ। ਹੁਣ ਅਸੀਂ ਦੇਖੀਏ ਈਵਨ 40 ਸਾਲ ਪਹਿਲਾਂ ਵੱਲ ਜਾ ਕੇ ਸੰਤ ਪਿੰਡਾਂ ਵਾਲਿਆਂ ਨੇ ਕਿਹੜਾ ਅਜਨਾਲਾ ਕੀਤਾ ਸੀ, ਲੇਕਿਨ ਜੇ ਇਹ ਹੈ ਜੀ ਉਹ ਜੇ ਉੱਥੇ ਹਥਿਆਰ ਲੈ ਕੇ ਨਾ ਜਾਂਦੇ ਤਾਂ ਹਮਲਾ ਨਹੀਂ ਸੀ ਹੋਣਾ। ਫਿਰ ਸਾਦਾ ਸਵਾਲ ਪੁੱਛਿਆ ਜਾਂਦਾ, ਭਾਈ 37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ ਕੀਤਾ, ਉੱਥੇ ਕਿਹੜੇ ਪਿੰਡਾਂ ਵਾਲੇ ਬੈਠੇ ਸੀ ਜਾਂ ਉੱਥੇ ਕਿਹੜੇ ਹਥਿਆਰ ਬੈਠੇ ਸੀ ਜੀ। ਸੋ ਇੱਕ ਤਬਕੇ ਨਾਲ ਸਾਨੂੰ ਉਹਨਾਂ ਨਾਲ ਵੀ ਡੀਲ ਕਰਨਾ ਪੈਂਦਾ, ਤੇ ਇੱਕ ਉਹ ਜਿਹੜੇ ਹਰ ਸਮੇਂ ਤੋਂ ਸਿਆਣੇ, ਆਈ ਟੋਲਡ ਯੂ ਸੋ, ਮੈਂ ਤੁਹਾਨੂੰ ਦੱਸਿਆ ਸੀ ਇਵੇਂ ਹੋਣਾ, ਸਾਨੂੰ ਅਸੀਂ ਦੱਸਿਆ ਸੀ ਅੰਮ੍ਰਿਤਪਾਲ ਸਿੰਘ ਜਿਹੜਾ ਉਹਨੂੰ ਜਿਹੜਾ ਉਹ ਇਸ ਕੰਮ ਲਈ ਭੇਜਿਆ ਗਿਆ, ਉਹ ਕਰਤਾ ਨਾ ਜੀ ਕੰਮ। ਸੋ ਇੱਕ ਤਬਕਾ ਉਹ ਹੈ। ਸੋ ਇਸ ਸਾਰੇ ਦੇ ਚੱਲਦੇ ਆ ਮੈਂ ਇਸ ਤੋਂ ਪਹਿਲਾਂ ਕਿ ਜਿਵੇਂ ਇੱਕ ਫਿਕਰਮੰਦੀ ਦਾ ਇਜ਼ਹਾਰ ਹੈ ਸਾਰੇ ਪਾਸੇ, ਸਾਨੂੰ ਵੀ ਸਾਰਾ ਦਿਨ ਨਾ ਟੁੱਟਣ ਵਾਲਾ ਫੋਨਾਂ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਲਿਖਤਾਂ ਤਾਂ ਇੰਨੀਆਂ ਢੇਰ ਨੇ ਕਿ ਹਫ਼ਤਿਆਂ ਬੱਧੀ ਜਿਹੜਾ ਉਹਨਾਂ ਨੂੰ ਸੌਰਟ ਆਊਟ ਕਰਨ 'ਚ ਵਕਤ ਲੱਗੇਗਾ, ਲੇਕਿਨ ਜ਼ਾਹਰ ਹੈ ਕਿ ਅਸੀਂ ਸਮਝ ਸਕਦੇ ਹਾਂ ਕੌਮ ਦਾ ਪਿਆਰ, ਕੌਮ ਦੇ ਅੰਦਰ ਇਸ ਵੇਲੇ ਇੱਕ ਤੜਪ, ਔਰ ਸਟੇਟ ਪ੍ਰਤੀ ਜਿਹੜਾ ਇੱਕ ਐਂਗਰ ਹੈ, ਰੋਹ ਹੈ, ਉਹ ਆਪਣੀ ਥਾਂ ਦੇ ਉੱਤੇ ਜਿਹੜਾ ਬੜੀ ਤੇਜ਼ੀ ਦੇ ਨਾਲ ਉੱਭਰ ਰਿਹਾ, ਔਰ ਉਬਾਲ ਵੀ ਹੈ। ਔਰ ਇਸ ਸਾਰੇ ਦੇ ਚਲਦੇ ਆ ਸਵਾਲ ਇਹ ਹੈ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਕਿੱਥੇ ਨੇ? ਬਿਲਕੁਲ ਉਹਨਾਂ ਦਾ ਇੱਕ ਪਾਸੇ, ਔਰ ਹੁਣ ਤਾਂ ਈਵਨ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਦਾਇਰ ਹੋਈ ਸੀ ਉਹਦੇ ਜਵਾਬ ਦੇ ਵਿੱਚ ਕੱਲ ਭਾਰਤੀ ਸਟੇਟ ਨੇ ਕਿਹਾ ਜੀ ਕਿ ਉਹ ਭਗੌੜੇ ਨੇ, ਔਰ ਆਲਰੇਡੀ ਉਹ ਸਟੇਟਮੈਂਟ ਪਹਿਲਾਂ ਵੀ ਆਈ ਸੀ, ਲੇਕਿਨ ਜਦੋਂ ਕੋਰਟ ਦੇ ਵਿੱਚ ਇਹ ਕਿਹਾ ਜਾਂਦਾ ਇਹਦਾ ਮਤਲਬ ਹੈ ਵੀ ਇਹ ਹੁਣ ਸਰਕਾਰੀ ਪੋਜੀਸ਼ਨ ਹੈ। ਹਾਲਾਂਕਿ ਇਸ ਨੂੰ ਲੈ ਕੇ ਕਿਵੇਂ ਮਿਸ ਇਨਫੋਰਮੇਸ਼ਨ ਸਟੋਰੀ ਪਲਾਂਟ ਕਰਨੀ, ਫਿਰ ਵਿਦਡਰਾ ਕਰਨੀ, ਕੱਲ੍ਹ ਅਸੀਂ ਉਹਦਾ ਜ਼ਿਕਰ ਕੀਤਾ ਸੀ ਜੀ। ਹੁਣ ਦੇ ਕੰਟੈਕਸਟ ਦੇ ਵਿੱਚ ਅਸੀਂ ਦੇਖਦੇ ਹਾਂ ਫਿਰ ਇਹ ਵੀ ਆਉਂਦਾ ਹੈ ਕਿ ਜੀ ਅਸੀਂ 5 ਬੰਦਿਆਂ ਦੇ ਉੱਤੇ NSA ਜਿਹੜੀ ਹੈ ਉਹ ਲਾ ਦਿੱਤੀ ਹੈ, ਔਰ ਉਹਨੂੰ ਦਬਰਗੜ੍ਹ ਅਸਾਮ 'ਚ ਭੇਜਣ ਨੂੰ ਜਸਟੀਫਾਈ ਕਰਨ ਲਈ ਇਹ ਕਹਿ ਕੇ ਕਿ ਜੀ NSA ਹੈ ਜੀ, ਔਰ NSA ਦੇ ਥੱਲੇ ਉਹਨਾਂ ਨੂੰ ਕਿਸੇ ਵੀ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ। ਪਰ ਜਿਸ ਤੇਜ਼ੀ ਦੇ ਨਾਲ ਇਹ ਸਾਰੀ ਪ੍ਰੋਸੈਸ ਹੋ ਰਹੀ ਹੈ ਜਾਂ ਹੋਈ ਹੈ, ਜਿਨ੍ਹਾਂ ਤੇ NSA ਲਾਇਆ ਗਿਆ ਉਹਨਾਂ ਦੇ ਵਿੱਚ ਉਹਨਾਂ ਦੇ ਕਲੋਜ਼ ਦਲਜੀਤ ਸਿੰਘ ਕਲਸੀ ਦਾ ਜ਼ਿਕਰ ਹੈ। ਫਿਰ ਉਹ ਇੱਕ ਵਿਚਾਰਾ ਸਿੱਧੜ ਜਿਹਾ ਬੰਦਾ ਜਿਹੜਾ ਕਦੇ ਉਹ ਆਪਣੀ ਕਾਮੇਡੀ ਤੇ ਜੋਕ ਜੇ ਕਰਕੇ ਆਪਣੀ YouTube ਤੋਂ ਪੈਸੇ ਕਮਾ ਕੇ ਰੋਟੀ ਕਮਾਉਂਦਾ ਸੀ, ਬਾਜੇ ਵਾਲਾ
ਪ੍ਰਧਾਨ ਮੰਤਰੀ ਕੀ ਉਹਨੂੰ ਕਹਿੰਦੇ ਸੀ ਜੀ, ਤੇ ਉਹ ਪ੍ਰਭਾਵ ਥੱਲੇ ਆਇਆ, ਉਹ ਸਾਰੇ ਚੋਂ ਨਿਕਲਿਆ, ਉਸ ਦਲਿੱਦਰ ਵਾਲੀ ਦੁਨੀਆ ਚੋਂ ਅੰਮ੍ਰਿਤ ਛਕਿਆ ਔਰ ਸਾਥੀ ਬਣਿਆ। ਲੇਕਿਨ ਉਸ ਦੇ ਉੱਤੇ ਵੀ NSA ਲਾ ਦਿੱਤਾ ਗਿਆ। ਹਾਲਾਂ ਜਿਹੜੇ ਮੈਂ ਤਾਂ ਨਹੀਂ ਕਦੇ ਬਹੁਤਾ ਫੋਲੋ ਕੀਤਾ ਹੈ, ਲੇਕਿਨ ਜਿਹਨਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਕਿ ਭਾਈ ਇਹ ਇਵੇਂ ਹੀ ਹੈ ਜਿਵੇਂ ਤੁਸੀਂ ਇੱਕ ਸਿੱਧੜ ਬੰਦੇ ਨੂੰ, ਭੋਲੇ ਭਾਲੇ ਬੰਦੇ ਨੂੰ ਕਹੋ ਜੀ ਇਹਨੇ ਦੇਸ਼ ਦੇ ਖਿਲਾਫ ਬਗਾਵਤ ਦੀ ਜਿਹੜੀ ਹੈ ਉਹ ਸਾਜ਼ਿਸ਼ ਰਚੀ। ਸੋ ਇਹ ਵਰਤਾਰਾ ਔਰ ਕਿੰਨਿਆਂ ਦੇ, ਔਰ ਇੱਕ ਪਾਸੇ ਮੀਡੀਆ ਦੇ ਵਿੱਚ ਜੀ ਕ੍ਰਿਮੀਨਲ ਕੇਸਿਸ ਅਗੇਂਸਟ ਅੰਮ੍ਰਿਤਪਾਲ ਸਿੰਘ। ਹਾਲਾਂ ਹਕੀਕਤ ਇਹ ਹੈ ਕਿ ਉਹਨਾਂ ਦੇ ਖਿਲਾਫ ਕੋਈ FIR ਤੱਕ ਵੀ, ਕਿਉਂਕਿ ਜਦੋਂ FIR ਵੀ ਰਜਿਸਟਰ ਹੁੰਦੀ ਹੈ, ਔਰ ਇਹ ਗੱਲ ਜਦੋਂ ਉਹਨਾਂ ਦੇ ਸਾਥੀ ਤੂਫਾਨ, ਸ਼ਾਇਦ ਉਹਨਾਂ ਦਾ ਕੀ ਨਾਂ ਸੀਗਾ, ਉਹਨਾਂ ਦੇ ਉੱਤੇ ਝੂਠਾ ਕੇਸ ਪਾਇਆ ਗਿਆ ਸੀ, ਉਦੋਂ ਪੁਲਿਸ ਨੇ ਐਡਮਿਟ ਕੀਤਾ ਸੀ ਕਿ ਜੀ ਅਸੀਂ ਜਿਹੜਾ ਉਹਦੀ ਤਫਤੀਸ਼ ਨਹੀਂ ਕੀਤੀ ਕੇਸ ਦੀ। ਔਰ ਜੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਈਵਨ ਅਜਨਾਲਾ ਕੇਸ ਨੂੰ ਲੈ ਕੇ FIR ਵੀ ਸੀ, ਤੇ ਉਹਨਾਂ ਤੋਂ ਉਹ ਤਾਂ ਨੇੜੇ ਰਹਿੰਦੇ ਨੇ, ਕੋਈ ਬਹੁਤ ਦੂਰ ਨਹੀਂ, ਉਸੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਪੁੱਛਿਆ ਜਾ ਸਕਦਾ ਸੀ। ਜੇ ਉਹਨਾਂ ਨੂੰ ਲੱਗਦਾ ਵੀ ਇਨਵੋਲਵਮੈਂਟ ਹੈ, ਗ੍ਰਿਫਤਾਰੀ ਦੇ ਲਈ ਉਹ ਆ ਸਕਦੇ ਸੀ। ਸੋ ਜਦੋਂ ਤੁਸੀਂ ਸਾਰਾ ਪਾਰਟ ਦੇਖਦੇ ਹੋ ਕਿ ਜਦੋਂ ਉਹ ਘਰੋਂ ਸਵੇਰੇ ਨਿਕਲਦੇ ਵੀ ਨੇ ਸਵੇਰੇ 8 ਵਜੇ ਦੇ ਕਰੀਬ, ਉਦੋਂ ਉਸ ਤੋਂ ਪਹਿਲਾਂ 2-3 ਘੰਟੇ ਪਹਿਲਾਂ ਜਿਹੜੀਆਂ ਬਹੁਤ ਸਾਰੀਆਂ ਗੱਡੀਆਂ ਪੁਲਿਸ ਦੀਆਂ ਪਿੰਡ ਨੂੰ ਦੇ ਆਲੇ ਦੁਆਲੇ ਸੀ, ਉਹਨਾਂ ਨੂੰ ਘਰੋਂ ਨਿਕਲਦਿਆਂ ਵੀ ਫੜਿਆ ਜਾ ਸਕਦਾ ਸੀ। ਲੇਕਿਨ ਇਹ ਜਿਹੜਾ ਹਾਈ ਸਪੀਡ ਔਰ ਹਾਈ ਸਕੇਲ ਜਿਸ ਕਿਸਮ ਦਾ ਡਰਾਮਾ ਕਰਕੇ ਇਹ ਸਾਰਾ ਪਾਰਟ ਕੀਤਾ ਗਿਆ, ਉਸ ਨੇ ਬਹੁਤ ਸਾਰੀ ਜਿਹੜੀ ਹੈ ਉਹ ਮਿਸਟ ਕ੍ਰੀਏਟ ਕੀਤੀ ਹੈ, ਧੁੰਦ ਕ੍ਰੀਏਟ ਕੀਤੀ ਹੈ, ਜਿਹਨੂੰ ਅਸੀਂ ਛਾਂਟਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ, ਉਸ ਚੋਂ ਕੁਝ ਦੇਖਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ। ਔਰ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨਾਲ ਲੈ ਕੇ ਜਿਹੜੀਆਂ ਅੱਜ ਵੀ ਕੁਝ ਜਿਹੜੇ ਵੈਰੀਫਾਈਡ ਅਕਾਊਂਟਸ ਦੇ ਉੱਤੇ ਵੀ ਕੁਝ ਦੀ ਜਾਣਕਾਰੀ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਪੂਰੀ ਤਰ੍ਹਾਂ ਇੰਟਰਨੈਟ ਦੇ ਉੱਤੇ ਔਰ ਇਨਰ ਸਰਵਿਸਿਜ਼ ਔਰ ਉਹਨਾਂ ਦੇ ਉੱਤੇ ਪਾਬੰਦੀ ਹੈ, ਇਸ ਲਈ ਕ੍ਰੈਡੀਬਲ ਈਵਨ ਉਹਨਾਂ ਦੇ ਘਰਾਂ 'ਚ ਵੀ ਜਿਨ੍ਹਾਂ ਦੇ ਇੰਟਰਨੈਟ ਜਾਂ ਦੂਜੇ ਇੱਕ ਡਿਫਰੈਂਟ ਸਰਵਰ ਜਾਂ ਦੂਜੇ ਸੀ, ਬਹੁਤ ਸਾਰੇ ਜਿਹੜੇ ਨੇ ਇਸ ਵੇਲੇ ਆਊਟ ਆਫ ਫੰਕਸ਼ਨ ਨੇ। ਔਰ ਇਸੇ ਹੀ ਮਾਹੌਲ ਦੇ ਵਿੱਚ ਜਿਹੜਾ ਹੈ ਉਹ ਮਿਸਇਨਫੋਰਮੇਸ਼ਨ ਵੀ ਹੁੰਦੀ ਹੈ, ਹਿਊਮਰਸ ਵੀ ਇਸ ਦੇ ਵਿੱਚ ਜਨਮ ਲੈਂਦੀਆਂ ਨੇ। ਲੇਕਿਨ ਦੋ ਜਿਹੜੀਆਂ ਵਰਜ਼ਨਸ ਅੱਜ ਸਾਡੇ ਤੱਕ ਆਈਆਂ, ਇੱਕ ਜਿਹੜੀ ਪਰਿਵਾਰਕ ਸੋਰਸਿਸ ਚੋਂ ਅੱਗੋਂ ਇੰਡਾਇਰੈਕਟ ਤਰੀਕੇ ਦੇ ਨਾਲ, ਕਿਉਂਕਿ ਇਹ ਪਹਿਲੇ ਦਿਨ ਵੀ ਜਦੋਂ ਇਹ ਵਾਪਰਦਾ ਹੈ ਤਾਂ ਕਿਸੇ ਨੇ ਇਹ ਤਾਂ ਆਇਆ ਹੀ ਸੀ ਕਿ ਸ਼ਾਹਕੋਟ ਦੇ ਥਾਣੇ 'ਚ ਦੇਖਿਆ ਗਿਆ, ਔਰ ਇਹ ਵੀ ਸਾਹਮਣੇ ਆਇਆ ਕਿਸੇ ਰਾਹੀਂ ਕਿ ਭਾਈ ਈਵਨ ਜਦੋਂ ਕਿ ਉਹ ਉਹਨਾਂ ਨੂੰ ਲਿਆਂਦਾ ਵੀ ਗਿਆ, ਉਹਨਾਂ ਦੇ ਗੋਲੀ ਲੱਗੀ ਹੋਈ ਸੀ ਆਲਰੇਡੀ। ਔਰ ਇਸ ਨੂੰ ਕਿਉਂਕਿ ਸਾਰੀ ਮਿਸਟਰੀ ਹੈ, ਅਸੀਂ ਇਸ ਦੀ ਜਿਹੜੀ ਹੈ ਕਨਫਰਮੇਸ਼ਨ ਨਹੀਂ ਕਰਦੇ ਜਾਂ ਤਸਦੀਕ ਨਹੀਂ ਕਰਦੇ ਇਸ ਸਾਰੇ ਦੀ। ਇੱਕ ਜਿਹੜਾ ਅੱਜ ਹੋਰ ਅਕਾਊਂਟਸ ਤੋਂ ਜਿਹੜਾ SSP ਅੰਮ੍ਰਿਤਸਰ ਦੇ ਉਸ ਟਾਰਚਰ ਲਾਈਨ ਦੇ ਹਵਾਲੇ ਨਾਲ ਆ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੰਨਾ ਕੁ ਟਾਰਚਰ ਕੀਤਾ ਗਿਆ ਕਿ ਉਹ ਬਹਿਣ ਜਾਂ ਉਹ ਖਲੋਣ ਜਾਂ ਦੂਜਾ ਈਵਨ ਵਰਸਟ ਹਾਲਤ ਹੈ ਉਹਨਾਂ ਦੀ। ਔਰ ਇਹ ਵੀ ਇਸ ਦੀ ਪੋਸੀਬਿਲਿਟੀ ਨੂੰ ਦੋਨੋਂ ਹੀ ਜਿਹੜੀਆਂ ਗੱਲਾਂ ਨੇ ਨਕਾਰਿਆ ਨਹੀਂ ਜਾ ਸਕਦਾ। ਔਰ ਇਸ ਸਾਰੇ ਦੇ ਚਲਦੇ ਆ ਜਿਹੜਾ ਖਾਸ ਤੌਰ 'ਤੇ ਮੇਰੀ ਚੰਡੀਗੜ੍ਹ ਦੇ ਪ੍ਰੋਮੀਨੈਂਟ 1-2 ਵਕੀਲਾਂ ਨਾਲ ਵੀ ਬੀਤੀ ਰਾਤ ਗੱਲ ਹੋਈ, ਔਰ ਮੈਂ ਅਜੇ ਉਹਨਾਂ ਦਾ ਇੰਟਰਵਿਊ ਉਹਨਾਂ ਦੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਚਾਚਾ ਜੀ ਦਾ ਦੇਖ ਕੇ ਹਟਿਆ ਸੀ, ਹਰਜੀਤ ਸਿੰਘ ਹੋਰਾਂ ਦਾ, ਜਿਹਦੇ 'ਚ ਉਹ ਮਰਸੀਡੀਜ਼ ਗੱਡੀ ਦੇ ਨੇੜੇ ਖੜੇ ਨੇ, ਔਰ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਮੇਰੇ ਨਾਲ ਹੀ ਬੈਠਾ ਸੀ ਸੱਜੇ, ਮੈਂ ਡਰਾਈਵ ਕਰ ਰਿਹਾ ਸੀ, ਪਿੱਛੇ ਜਿਹੜੇ ਨੇ 2 ਬਾਡੀਗਾਰਡ ਜਿਹੜੇ ਨੇ ਸਿੰਘ, ਜਿਨ੍ਹਾਂ ਨੂੰ ਤੁਸੀਂ ਬਾਡੀਗਾਰਡ ਕਹਿ ਸਕਦੇ ਹੋ, ਔਰ ਉਹਨਾਂ ਨੇ ਕਿਹਾ ਵੀ ਜਦੋਂ ਗੱਡੀਆਂ ਦਾ ਦੂਜਾ ਤੀਜਾ ਸਾਰਾ ਪਾਰਟ ਸਾਹਮਣੇ ਆਇਆ ਤੇ ਮੈਂ ਭਜਾ ਕੇ ਗੱਡੀ ਥੋੜ੍ਹੀ ਦੇਰ ਅੱਗੇ ਕੱਢ ਲਈ, ਪਰ ਮੈਂ ਕਰਕੇ ਗੱਡੀ ਔਰ ਮੈਂ ਪਿੱਛੇ ਜਾ ਕੇ 8-10 ਗੱਡੀਆਂ ਕਿਉਂਕਿ ਪਿੱਛੇ ਸੀ, ਮੈਂ ਜਾ ਕੇ ਪੁਲਿਸ ਅਫਸਰ ਨਾਲ ਗੱਲ ਕੀਤੀ ਕਿ ਭਾਈ ਦੱਸੋ ਸਾਡੇ ਖਿਲਾਫ ਕੀ ਹੈ ਜਾਂ ਕਿਉਂ ਸਾਨੂੰ ਉਹ ਜਿਹੜਾ ਉਹ ਓਵਰਟੇਕ ਜਾਂ ਓਵਰਆਲ ਇਵੇਂ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ, ਮੈਨੂੰ ਵੀ ਨਹੀਂ ਉਹਨਾਂ ਨੇ ਕੁਛ ਕਿਹਾ। ਤੇ ਮੈਂ ਜਦੋਂ ਵਾਪਸ ਆਇਆ ਤਾਂ ਮੈਂ ਦੇਖਿਆ ਵੀ ਅੰਮ੍ਰਿਤਪਾਲ ਸਿੰਘ ਵੀ ਗਾਇਬ ਸੀ ਔਰ ਪਿਛਲੇ ਦੋਨੋਂ ਵੀ। ਉਹ ਮੈਂ ਜਿਹੜਾ ਉਸ ਨੂੰ ਗੱਡੀ ਨੂੰ ਦੌੜਾਇਆ ਖੱਬੇ ਸੱਜੇ, ਕਿਉਂਕਿ ਜਿਹੜੀ ਖਾਲਸਾ ਵਹੀਰ ਹੈ ਉਹ ਮੁਕਤਸਰ ਤੋਂ ਸ਼ੁਰੂ ਹੋਣੀ ਸੀ, ਤੇ ਮੈਂ ਕਿਹਾ ਜੀ ਉੱਥੇ ਜੇ ਪਹੁੰਚਦਾ ਮੈਨੂੰ ਰਸਤਾ ਪਤਾ ਨਹੀਂ ਸੀ। ਔਰ ਇਹ ਕਹਿ ਕੇ ਉਹਨਾਂ ਨੇ 2 ਚੈਨਲਾਂ ਨੂੰ ਜਿਹੜੇ ਅੱਡ-ਅੱਡ ਨੂੰ ਇੰਟਰਵਿਊ ਦਿੱਤੇ। ਫਿਰ ਜਿਹੜੀ ਖਬਰ ਜਿਸ ਵਕੀਲ ਨਾਲ ਮੇਰੀ ਗੱਲ ਹੋਈ, ਉਹਨਾਂ ਨੇ ਕਿਹਾ ਜੀ ਮੈਨੂੰ ਥੋੜ੍ਹੇ ਕੁਝ ਘੰਟੇ ਪਹਿਲਾਂ ਹੀ ਹਰਜੀਤ ਸਿੰਘ ਹੋਰਾਂ ਦੀ ਕਾਲ ਆਈ ਸੀ, ਉਹਨਾਂ ਨੇ ਕਿਹਾ ਸੀ ਵੀ ਮੈਂ ਸਰੈਂਡਰ ਕਰਨਾ ਚਾਹੁੰਦਾ, ਲੇਕਿਨ ਉਹਨਾਂ ਨੇ ਕਿਹਾ ਵੀ ਨਾਲ ਹੀ ਫੋਨ ਕੱਟ ਗਿਆ।
ਪਰ ਉਸ ਤੋਂ ਬਾਅਦ ਅਸੀਂ ਜਦੋਂ ਦੇਖਿਆ ਕੁਝ ਘੰਟਿਆਂ ਬਾਅਦ ਸਵੇਰੇ ਤਾਂ ਫਿਰ ਇਹ ਆਇਆ ਵੀ ਉਹਨਾਂ ਨੇ ਆਲਰੇਡੀ ਸਰੈਂਡਰ ਕਰ ਦਿੱਤਾ ਜੀ। ਔਰ ਇਹ ਵੀ ਪਤਾ ਲੱਗਿਆ ਕਿ ਭਾਈ ਉਹਨਾਂ ਦੇ ਕੋਲ ਉਹ ਹਰਜੀਤ ਸਿੰਘ ਜਿਹੜੇ ਉਹਨਾਂ ਦੇ ਚਾਚਾ ਜੀ ਨੇ ਉਹ ਬ੍ਰਿਟਿਸ਼ ਸਿਟੀਜ਼ਨ ਨੇ ਔਰ ਉਹ ਸਾਰੇ ਦੇ ਚੱਲਦੇ ਆ ਉਹਨਾਂ ਤੇ ਕਿਵੇਂ NSA ਲਾ ਦਿੱਤਾ ਜਾਂ ਕਿਹੜੀ ਗਰਾਊਂਡ ਹੈ, ਕਿਉਂਕਿ ਉਹਨਾਂ ਨੇ ਈਵਨ ਹਰਜੀਤ ਸਿੰਘ ਉਹਨਾਂ ਨੇ ਕਿਹਾ ਕਿ ਜੀ ਮੈਂ ਤਾਂ ਈਵਨ BSF ਦੇ DIG ਰੇਂਜ ਦੇ ਨਾਂ ਵੀ ਲੈ ਰਿਹਾ ਸੀ ਕਿਸੇ ਦਾ ਪੰਡਤ ਦਾ, ਕਿ ਵੀ ਉਹਨੂੰ ਵੀ ਮੈਂ ਕਾਲ ਕਰਕੇ ਕਿਹਾ ਵੀ ਦੱਸੋ ਜੇ ਮੇਰੇ ਖਿਲਾਫ ਜਾਂ ਕੁਝ ਹੈ ਤਾਂ ਮੈਂ ਤੁਹਾਡੇ ਆ ਜਾਣਾ ਜਾਂ ਤੁਸੀਂ ਮੇਰੇ ਆ ਜਾਓ ਮਿਲ ਲਓ। ਪਰ ਉਹਨਾਂ ਨੇ ਸਰੈਂਡਰ ਕੀਤਾ ਔਰ ਬਿਨਾਂ ਕੁਝ ਦੱਸਿਆ। ਔਰ ਇਹ ਵੀ ਦੱਸਿਆ ਜਾ ਰਿਹਾ ਵੀ ਜਿਨ੍ਹਾਂ ਨੂੰ ਅੱਗੋਂ ਅਸਾਮ ਤੋਰਿਆ ਗਿਆ ਦੁਬੜੂਗੰਜ ਜਾਂ ਕੀ ਹੈਗਾ ਉਹਨਾਂ ਦਾ ਡਿਸਟ੍ਰਿਕਟ ਜਿੱਥੇ ਬੜਾ ਨੋਟੋਰੀਅਸ ਸਿਸਟਮ ਉਹ ਜਾਣਿਆ ਜਾਂਦਾ, ਉੱਥੇ ਉਹਨਾਂ ਨੂੰ ਭੇਜ ਦਿੱਤਾ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ ਪਹਿਲਾਂ ਤਾਂ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਲੈ ਕੇ ਸੀ, ਫਿਰ ਹੁਣ ਇਸ ਤੋਂ ਇਹ ਆਉਂਦਾ ਕਿ ਭਾਈ ਉਹ ਤਾਂ 3 ਗਾਇਬ ਨੇ ਜਿਨ੍ਹਾਂ ਦਾ। ਹੁਣ ਇਸ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਸ ਕਿਸਮ ਦਾ ਅਸੀਂ ਅਦਰ ਵੇ ਅਰਾਊਂਡ ਦੇਖਦੇ ਹਾਂ, ਜਿਹੜੀ ਹੁਣ ਖਬਰ ਵਿਦ ਪਿਕਚਰ, ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਉਹ ਪਿਕਚਰ ਦਿਖਾ ਵੀ ਦੇਣ, ਮੈਂ WhatsApp ਤੇ ਉਹਨਾਂ ਨੂੰ ਭੇਜੀ ਸੀ ਕਿ ਭਗਵੰਤ ਮਾਨ ਔਰ ਉਹਨਾਂ ਦਾ ਜਿਹੜਾ DIG ਹੈ ਉਹ ਆਨਰ ਕਰ ਰਿਹਾ SSP ਸਵਰਨ ਸ਼ਰਮਾ ਨੂੰ ਜੀ। ਹੁਣ ਇਹ ਹੈ ਖਬਰ, ਉਹਦੇ ਥੱਲੇ ਕਮੈਂਟ ਹੈ ਕਿ SSP ਸਵਰਨ ਸ਼ਰਮਾ promoted to DIG in reward for his role in ਵਾਰਸ ਪੰਜਾਬ ਦੇ ਕ੍ਰੈਕਡਾਊਨ। ਔਰ ਇੱਕ ਪਿਕਚਰ ਉਹਦੀ ਜਿਹੜੀ ਆ ਉਹ ਭਗਵੰਤ ਮਾਨ ਨਾਲ ਹੈ ਔਰ ਇੱਕ DGP ਨਾਲ ਹੈ ਪੁਲਿਸ ਦੇ, ਕਿ ਭਾਈ ਸਵਪਨ ਸ਼ਰਮਾ ਨੂੰ ਜਿਹੜਾ ਹੈ ਉਹ SSP ਤੋਂ DIG ਬਣਾ ਦਿੱਤਾ ਗਿਆ ਕਿਉਂਕਿ ਉਹਨੇ ਵਾਰਸ ਪੰਜਾਬ ਦੇ ਦਾ ਆਪਰੇਸ਼ਨ ਜਿਹੜਾ ਕ੍ਰੈਕਡਾਊਨ ਹੈ ਉਹ ਕਾਮਯਾਬੀ ਦੇ ਨਾਲ ਕੀਤਾ। ਹੁਣ ਇਮੀਡੀਏਟ ਸਵਾਲ ਕਿਸੇ ਦੇ ਮਨ 'ਚ ਵੀ ਆਏਗਾ ਕਿ ਜਦੋਂ ਤੁਸੀਂ ਜੇ ਦਰਬਾਰ ਸਾਹਿਬ ਤੇ ਹਮਲੇ ਦਾ ਪਲਾਨ ਸੀ, ਬੇਸ਼ੱਕ ਉਹਨਾਂ ਦਾ ਸਿੱਖਾਂ ਨੂੰ ਸਬਕ ਸਿਖਾਉਣਾ ਸੀ, ਪਰ ਪ੍ਰਾਈਮ ਟਾਰਗੇਟ ਸੰਤ ਭਿੰਡਰਾਂਵਾਲੇ ਸੀ ਜੀ। ਹੁਣ ਜੇ ਇਸ ਮਾਮਲੇ 'ਚ ਤਾਂ ਵਾਰਸ ਪੰਜਾਬ ਦੇ, ਕਿਉਂਕਿ ਉਹ ਕਿਸੇ ਗੁਰਦੁਆਰੇ 'ਚ ਨਹੀਂ ਸੀ, ਓਪਨ 'ਚ ਜਾ ਰਹੇ ਸੀ ਔਰ ਉਹਨਾਂ ਦਾ ਪ੍ਰੋਗਰਾਮ ਨੋਨ ਸੀ ਆਲਰੇਡੀ। ਔਰ ਇਹ ਵੀ ਸਾਹਮਣੇ ਆਉਂਦਾ ਹੈ ਕਿ ਭਾਈ 15 ਦਿਨ ਪਹਿਲਾਂ, ਕਿਉਂਕਿ ਇਹ ਸਟੋਰੀ ਹੈ ਕਿ ਕਿਵੇਂ ਪਲਾਨ ਕੀਤਾ, ਕਿਹਨੇ ਕੀਤਾ। ਔਰ ਜੇ ਇਹਨਾਂ ਦੇ ਕਹਿਣ ਮੁਤਾਬਕ ਪੁਲਿਸ ਵਰਸ਼ਨ ਜਿਹੜੀ ਉਹਨਾਂ ਨੇ ਹਾਈ ਕੋਰਟ 'ਚ ਵੀ ਦਿੱਤੀ ਕਿ ਅੰਮ੍ਰਿਤਪਾਲ ਸਿੰਘ ਮਿਸਿੰਗ ਨੇ ਸੀਨ ਤੋਂ, ਤੇ ਫਿਰ SSP ਨੂੰ ਪ੍ਰਮੋਟ ਕਰਕੇ DIG ਬਣਾਇਆ ਜਾ ਰਿਹਾ ਆਪਰੇਸ਼ਨ ਦੀ ਸਫਲਤਾ ਲਈ। ਜੇ ਅੰਮ੍ਰਿਤਪਾਲ ਸਿੰਘ ਇਹਨਾਂ ਦੀ ਹਿਰਾਸਤ 'ਚ ਨਹੀਂ ਨੇ ਜੋ ਇਹਨਾਂ ਦਾ ਕਹਿਣਾ ਜੀ, ਫਿਰ ਆਪਰੇਸ਼ਨ ਸਫਲ ਕਿਵੇਂ ਹੋਇਆ? ਜਾਂ ED ਕੀ ਕਾਹਲੀ ਹੈ ਜਿਹਦੇ ਥੱਲੇ ਤੁਸੀਂ ਇਸ ਕਿਸਮ ਦਾ ਕਿਸੇ ਉਸ ਸ਼ਰਮੇ ਨੂੰ ਕਰ ਰਹੇ ਹੋ ਕਿ ਵੀ ਇਹ ਦੱਸਣ ਦੇ ਲਈ ਕਿ ਜੀ ਦੇਖੋ ਕਿੰਨਾ ਕਾਮਯਾਬ ਆਪਰੇਸ਼ਨ ਕੀਤਾ। ਸੋ ਇਹ ਗੱਲ ਹੋਰ ਵੀ ਸ਼ੱਕ ਪਾਉਂਦੀ ਹੈ ਕਿ ਅੰਮ੍ਰਿਤਪਾਲ ਸਿੰਘ ਇਹਨਾਂ ਦੀ ਕਸਟਡੀ 'ਚ ਜਾਂ ਤਾਂ ਉਹਨਾਂ ਨੂੰ ਟਾਰਚਰ ਕਰਕੇ ਜਿਹੜਾ ਉਹ ਐਲੀਮੀਨੇਟ ਆਲਰੇਡੀ ਕਰ ਦਿੱਤਾ ਗਿਆ, ਪਰ ਦੂਸਰਾ ਪੱਖ ਇਹ ਵੀ ਨਜ਼ਰ ਆਉਂਦਾ ਹੈ ਕਿ ਜਿਸ ਸਾਰੇ ਹਨੇਰੇ ਦੇ ਵਿੱਚ ਇਹ ਸਾਰੇ ਨੂੰ ਜਿਵੇਂ ਅਸਾਮ ਦੇ ਵਿੱਚ ਤੋੜ ਦੇਣਾ ਔਰ ਖਬਰਾਂ ਨਾਲ ਹੀ ਖਬਰਾਂ ਇਹ ਪਲਾਂਟ ਕੀਤੀਆਂ ਜਾਣੀਆਂ ਉਹਨਾਂ ਵੱਲੋਂ ਕਿ ਅੰਮ੍ਰਿਤਪਾਲ ਸਿੰਘ ਭੇਸ ਬਦਲ ਕੇ ਨੇਪਾਲ ਜਾਂ ਪਾਕਿਸਤਾਨ ਵੀ ਜਾ ਸਕਦਾ ਹੈ। ਔਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਹੋਮ ਮਿਨਿਸਟਰੀ ਆਸਕਸ BSF ਟੂ ਬੀ ਔਨ ਹਾਈ ਅਲਰਟ ਇਨ ਵਿਊ ਆਫ ਪੋਸੀਬਲ ਅਟੈਂਪਟ ਬਾਈ ਅੰਮ੍ਰਿਤਪਾਲ ਟੂ ਐਸਕੇਪ। ਹੁਣ BSF ਹੁਣ ਆਲਰੇਡੀ ਅੱਧਾ ਜਿਹੜਾ ਪੰਜਾਬ ਹੈ 25,000 ਸਕੁਅਰ ਕਿਲੋਮੀਟਰ ਉਹ ਉਹਨਾਂ ਦੇ ਕੰਟਰੋਲ 'ਚ ਹੈ BSF ਤੇ। ਹੁਣ ਇਹ ਅਲਰਟ ਇੱਧਰ ਵੀ ਭੇਜ ਰਹੇ ਨੇ ਕਿ ਵੀ ਐਸਕੇਪ ਨਾ ਕਰ ਜਾਏ। ਔਰ ਇਹ ਨਾਲ ਦੀ ਨਾਲ ਉਹ ਕਹਿ ਰਹੇ ਨੇ ਦਾ ਅਫੀਸ਼ੀਅਲ ਸੇ ਈਵਨ ਇਮੀਗ੍ਰੇਸ਼ਨ ਅਥਾਰਟੀਜ਼ ਐਟ ਇੰਟਰਨੈਸ਼ਨਲ ਏਅਰਪੋਰਟ ਹੈਡ ਬੀਨ ਆਸਕਡ ਟੂ ਰਿਮੇਨ ਔਨ ਹਾਈ ਅਲਰਟ ਕਿ ਜੀ ਉਹ ਫਲਾਈ ਨਾ ਕਰ ਜਾਏ। ਹੁਣ ਜੇ ਭੇਸ ਬਦਲ ਕੇ ਲਫ਼ਜ਼ ਜਿਹੜਾ ਹੈ ਇਹ ਬਹੁਤ ਸ਼ੱਕ ਪਾਉਂਦਾ। ਔਰ ਜਿਵੇਂ ਅੱਜ ਇੱਕ ਇੰਟਰਵਿਊ ਦੇ ਵਿੱਚ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੋਰਾਂ ਨੇ ਮੈਂਸ਼ਨ ਵੀ ਕੀਤਾ, ਉਹਨਾਂ ਨੇ ਕਿਹਾ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦੀ ਮੋਟੀਵੇਸ਼ਨ ਦੇ ਨਾਲ ਜਿਹੜੇ ਨੌਜਵਾਨ ਆਏ ਉਹਦੇ 'ਚ ਜ਼ਾਹਰ ਹੈ ਡਿਫਾਇੰਸ ਸੀ, ਪੋਲੀਟੀਕਲ ਡਿਫਾਇੰਸ ਜੀ, ਪਰ ਗੁਰੂ ਲਈ ਇਸ ਕਦਰ ਸਤਿਕਾਰ ਪਿਆਰ ਜਿਵੇਂ ਉਹਨਾਂ ਨੇ ਪੁਰਾਤਨ ਤਰੀਕੇ ਦੇ ਨਾਲ ਦਰਬਾਰ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਵੇਂ ਉਹ ਸਾਰਾ ਜਾਹੋ ਜਲਾਲ ਜਿਸ ਕਿਸਮ ਦਾ ਉਹਨਾਂ ਨੇ ਦਿਖਾਇਆ ਔਰ ਜਿਵੇਂ ਉਹਨਾਂ ਨੇ ਈਵਨ ਸਿੱਖੀ ਨੂੰ ਮੂਲ ਰੂਪ ਦੇ ਵਿੱਚ ਜਿਵੇਂ ਲਫ਼ਜ਼ ਵੀ ਦਿੱਤੇ ਵਹੀਰ ਹੈ ਜਾਂ ਅਦਰਵਾਈਜ਼ ਅਸੀਂ ਦੇਖਦੇ। ਹੁਣ ਜੇ ਉਹਨਾਂ ਨੂੰ ਇਹ ਹੈ ਕਿ ਜੇ ਅੰਮ੍ਰਿਤਪਾਲ ਸਿੰਘ ਲੰਬਾ ਵਕਤ ਜੇਲ੍ਹ 'ਚ ਵੀ ਰਹਿੰਦੇ ਨੇ ਜਾਂ ਉਹਨਾਂ ਨੂੰ ਜੇ ਸ਼ਹੀਦ ਹਕੂਮਤ ਕਰਦੀ ਹੈ
ਫਿਰ ਵੀ ਉਹ ਇੱਕ ਵੱਡੀ ਆਈਕੋਨਿਕ ਫਿਗਰ ਬਣਦੇ ਨੇ। ਸੋ ਡਿਸਗ੍ਰੇਸ ਕਰਨ ਦੀ ਲਾਈਨ ਇੱਕ ਪਾਸੇ ਮੈਲਾਈਨਿੰਗ ਲਾਈਨ ਲਗਾਤਾਰਤਾ ਨਾਲ ਚੱਲ ਰਹੀ ਹੈ ਔਰ ਇੱਕ ਲੈਵਲ ਤੇ ਨਹੀਂ ਹੈ। ਮੇਰਾ ਇਹ ਯੂਜੂਅਲ ਮੀਡੀਆ ਬਰੀਫਿੰਗ ਤੋਂ ਪਰੇ ਹਟ ਕੇ ਵੀ ਅੱਜ ਮੈਂ 2 ਇੰਟਰਵਿਊ, ਹਾਲਾਂਕਿ ਮੈਨੂੰ ਬਹੁਤ ਵਾਰ ਇਹ ਲੱਗਦਾ ਹੁੰਦਾ ਵੀ ਇਹਨਾਂ ਦਾ ਪਤਾ ਵੀ ਹੁੰਦਾ ਵੀ ਇਹ ਕੀ ਨੇ, ਲੇਕਿਨ ਉਹ ਵੇਸਟ ਆਫ ਟਾਈਮ ਵੀ ਮੈਨੂੰ ਲੱਗ ਰਿਹਾ ਹੁੰਦਾ, ਲੇਕਿਨ ਮੈਂ ਫਿਰ ਵੀ ਉਸ ਨੂੰ ਦੇਖਦਾ। ਅੱਜ ਮੈਂ 2 ਇੰਟਰਵਿਊ ਖਾਸ ਤੌਰ ਤੇ ਕਰਨ ਥਾਪਰ ਜਿਹੜਾ ਬਹੁਤ ਵੱਡਾ ਮੀਡੀਆ ਨਾਂ ਹੈ, ਉਸ ਨੇ ਅਸ਼ਵਨੀ ਕੁਮਾਰ ਜਿਹੜਾ ਸਾਬਕਾ ਮੈਂਬਰ ਪਾਰਲੀਮੈਂਟ ਵੀ ਗੁਰਦਾਸਪੁਰ ਤੋਂ ਰਿਹਾ ਬੀਜੇਪੀ ਦਾ ਔਰ ਲਾ ਮਿਨਿਸਟਰ ਵੀ ਰਿਹਾ ਉਹਦੀ ਹਕੂਮਤ ਵੇਲੇ ਅਟਲ ਬਿਹਾਰੀ ਵਾਜਪਾਈ ਦੀ। ਹੁਣ ਉਹ 24-25 ਮਿੰਟ ਦੇ ਇੰਟਰਵਿਊ 'ਚ ਇੱਕ ਤਾਂ ਤੁਸੀਂ ਬਾਡੀ ਲੈਂਗੁਏਜ ਤੋਂ ਦੇਖ ਸਕਦੇ ਹੋ ਕਿ ਭਾਈ ਉਹ ਕਿਵੇਂ ਸੈਲੀਬ੍ਰੇਟਰੀ ਮੂਡ 'ਚ ਨੇ, ਹਾਲਾਂ ਉਹ ਸਾਬਕਾ ਹੈ ਔਰ ਉਹ ਆਪਣਾ ਫਿਰ ਉਹ ਜਦੋਂ ਉਹਨੂੰ ਜਸਟੀਫਾਈ ਕਰ ਰਿਹਾ ਹੈ, ਉਹਨਾਂ ਨੂੰ ਉਹ ਪੁੱਛ ਰਹੇ ਨੇ ਕਿ ਵੀ ਇਹ ਜਿਹੜਾ ਉਹ ਜੇ ਅਜਨਾਲੇ ਵੇਲੇ ਪੁਲਿਸ ਜਿਹੜੀ ਹੈ ਉਹ ਕਰ ਲੈਂਦੇ, ਉਹਨੇ ਕਿਹਾ ਜੀ ਨਹੀਂ ਬਿਲਕੁਲ ਠੀਕ ਕੀਤਾ, ਉਦੋਂ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਸੀ ਢਾਲ ਵਜੋਂ ਜਾਂ ਦੂਜੇ ਤੀਜੇ, ਇਹ ਬਿਲਕੁਲ ਠੀਕ ਜੋ ਹੋਇਆ ਬਿਲਕੁਲ ਠੀਕ ਹੋਇਆ। ਔਰ ਮੈਸੇਜ ਇਹ ਗਿਆ ਕਿ ਕੋਈ ਵੀ ਜਿਹੜਾ ਉਹ ਭਾਰਤ ਦੀ ਯੂਨਿਟੀ, ਇੰਟੈਗਰਿਟੀ, ਸੋਵਰਨਿਟੀ ਉਸ 'ਤੇ ਸਵਾਲ ਚੁੱਕੇਗਾ ਤੇ ਉਹ ਕਾਬਲੇ ਮਾਫੀ ਨਹੀਂ ਹੈ। ਔਰ ਦਿਲਚਸਪ ਗੱਲ ਇਹ ਹੈ ਕਿ ਉਹ ਕਿਉਂਕਿ ਕਰਨ ਥਾਪਰ ਆਪਣੇ ਆਪ ਨੂੰ ਨਿਰਪੱਖ ਵੀ ਦੱਸਣਾ ਚਾਹੁੰਦਾ, ਉਹਨੂੰ ਪੁੱਛਦਾ ਕਿ ਵੀ ਦਾ ਹਿੰਦੂ ਨੇ ਇੰਟਰਵਿਊ ਕੀਤਾ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਔਰ ਉਹਦੇ 'ਚ ਉਹਨਾਂ ਨੇ ਕਿਹਾ ਸੀ ਅੰਮ੍ਰਿਤਪਾਲ ਸਿੰਘ ਨੇ ਕਿ ਵੀ ਜੇ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਦੀ ਐਡਵੋਕੇਸੀ ਕਰਨਾ ਗੁਨਾਹ ਨਹੀਂ ਹੈ, ਹਿੰਦੂ ਰਾਸ਼ਟਰ ਲਈ ਕਿਹਾ ਜਾ ਸਕਦਾ, ਫਿਰ ਸਿੱਖ ਕੌਮ ਆਪਣੇ ਨੇਸ਼ਨ ਦੀ ਮੰਗ ਕਿਉਂ ਨਹੀਂ ਕਰ ਸਕਦੀ। ਹੁਣ ਉਹ ਬਿਲਕੁਲ ਗੰਦਗੀ ਦਾ ਭਰਿਆ ਹੋਇਆ ਹਿੰਦੂਤਵੀ ਨਫ਼ਰਤ ਦਾ ਅਸ਼ਵਨੀ ਕੁਮਾਰ ਕਹਿੰਦਾ ਦਿਸ ਇਜ਼, ਅੰਗਰੇਜ਼ੀ 'ਚ ਹੁੰਦਾ ਕਿਉਂਕਿ ਸ਼ੋ, ਇਹ ਦਿਸ ਇਜ਼ ਲਾਈਕ ਕੰਪੇਅਰਿੰਗ ਐਪਲਸ ਐਂਡ ਔਰੇਂਜਸ, ਕਿ ਉਹ ਕਿਹੜਾ ਅੱਡ ਦੇਸ਼ ਹੈ, ਹਿੰਦੂਤਵਾਦ ਦਾ ਇੱਕ ਵਿਚਾਰਧਾਰਾ ਹੈ ਔਰ ਉਹਦੇ 'ਚ ਕਿਸੇ ਨੂੰ ਹੱਕ ਹੈ ਕਿ ਵੀ ਕਹਿਣ ਦਾ। ਸੋ ਇੱਕ ਪਾਸੇ ਈਵਨ ਇਸ ਲੈਵਲ 'ਤੇ ਇਸੇ ਤਰ੍ਹਾਂ ਆਰਫਾ ਖਾਨਮ ਸ਼ਾਇਦ ਸ਼ੇਰਵਾਨੀ ਉਹਨੇ ਇੱਕ ਪੈਨਲ ਡਿਸਕਸ਼ਨ ਰੱਖੀ ਹੋਈ ਸੀ, ਉਹਦੇ 'ਚ ਇੱਕ ਪੱਗ ਵਾਲਾ ਦਿੱਲੀ ਦਾ ਪ੍ਰੋਫੈਸਰ ਸੀ, ਇੱਕ ਸ਼ਾਇਦ ਦਲਿਤ ਸਕਾਲਰ ਸੀ ਪੰਜਾਬ ਦਾ, ਇੱਕ ਪੱਤਰਕਾਰ ਸੀ। ਹਾਲਾਂ ਬਹੁਤ ਵਾਰੀ ਇਹ ਲੱਗਦਾ ਹੁੰਦਾ ਹੈ ਕਿ ਭਾਈ ਇਹ ਕਿਉਂਕਿ ਖੁਦ ਮਾਈਨੋਰਿਟੀ 'ਚੋਂ ਹੈ ਜਾਂ ਦੂਜਾ ਸਿੰਪੈਥਾਈਜ਼ਰ ਹੈ, ਲੇਕਿਨ ਕੋਈ ਸਿੰਪੈਥੀ ਨਹੀਂ, ਉਹਨੇ ਇਸ਼ੂਜ਼ ਦਾ ਸਾਰੇ ਬ੍ਰੌਡਲੀ ਰੱਖੇ। ਪਰ ਮੈਂ ਦੇਖ ਰਿਹਾ ਸੀ ਕਿ ਡਰ ਦਾ ਫੈਕਟਰ ਕਿੰਨਾ ਵੱਡਾ ਹੈ ਔਰ ਕਿਵੇਂ ਸਰਕਾਰੀ ਔਰ ਇਹ ਸਾਰੇ ਉਸ ਸੈਕੂਲਰ ਕਲਾਸ 'ਚੋਂ ਆਉਂਦੇ ਨੇ ਜਿਹੜੇ ਆਪਣੇ ਆਪ ਨੂੰ ਇਹ ਸਾਬਤ ਕਰਦੇ ਨੇ ਐਵਰੀ ਡੇ ਤਿਰੰਗੇ 'ਚ ਲਪੇਟ ਕੇ ਕਿ ਜੀ ਅਸੀਂ ਡਾਈਸੈਂਟ ਕਰਦੇ ਹਾਂ ਮੋਦੀ ਦੀਆਂ ਹਿੰਦੂਤਵੀ ਨੀਤੀਆਂ ਦੇ ਨਾਲ, ਪਰ ਅਸੀਂ ਐਵਰੀ ਇੰਚ ਇੰਡੀਅਨ। ਹੁਣ ਉਹ ਸਾਰੇ ਹੀ ਉਸ ਨੈਰੇਟਿਵ ਨੂੰ ਜਸਟੀਫਾਈ ਕਰ ਰਹੇ ਨੇ ਕਿ ਜੀ ਇਹ ਤਾਂ ਜਿਹੜਾ ਬਿਲਕੁਲ ਉਹ ਤਾਂ ਐਵੇਂ ਟੂ ਮੇਕ ਏ ਹਿੱਲ ਆਊਟ ਆਫ ਏ, ਜਿਹਨੂੰ ਕਹਿੰਦੇ ਨੇ ਵੀ ਡਾਰਾਂ ਬਣਾ ਦੇਣੀਆਂ ਖੰਭ ਦੀਆਂ, ਇਹ ਤਾਂ ਇਵੇਂ ਹੀ ਹੈ ਔਰ ਇਹ ਕੁਛ ਵੀ ਨਹੀਂ ਸੀ ਇਹਨਾਂ ਦੀ, ਇਹਦੀ ਹੋਂਦ ਬੰਦੇ ਦੀ, ਇਹਨੂੰ ਖੁਦ ਹੀ ਇਹਨਾਂ ਨੇ ਵੱਡਾ ਚੁੱਕਿਆ, ਮੀਡੀਆ ਨੇ ਚੁੱਕਿਆ, ਖੁਦ ਹੀ ਸੁੱਟ ਦਿੱਤਾ ਇਹਦੇ ਥੱਲੇ ਹਿੰਦੂ ਤਵੀਆਂ ਦੀ ਸਿਆਸਤ ਨੂੰ ਸੂਟ ਕਰਦਾ ਹੈ ਔਰ ਇਹ ਉਹ ਕਰਕੇ। ਸੋ ਕੱਲਾ ਮੈਲਾਈਨਿੰਗ ਇਸ ਲੈਵਲ ਤੇ ਨਹੀਂ ਹੈ ਕਿ ਵੀ ਏਜੰਸੀਆਂ ਦੀਆਂ ਪਲਾਂਟ ਸਟੋਰੀਜ਼ ਤਾਂ ਉਹ ਇਹਨੂੰ ਬਣਾ ਰਹੀਆਂ ਨੇ ਕਿ ਜੀ ਉਹਨਾਂ ਤਾਂ ਜਿਹੜੇ ਡੀ ਐਡਿਕਟ ਕੀਤੇ, ਜਿਹੜੇ ਡੀ ਐਡਿਕਸ਼ਨ ਸੈਂਟਰ ਸੀ ਐਕਚੁਅਲੀ ਉਹ ਹਥਿਆਰ ਸਟੋਰ ਕਰਨ ਦੇ ਸੈਂਟਰ ਸੀ, ਜਿਹੜੇ ਡੀ ਐਡਿਕਟ ਹੋਏ ਉਹਨਾਂ ਨੂੰ ਰੈਡੀਕਲਾਈਜ਼ ਕੀਤਾ ਜਾ ਰਿਹਾ ਸੀ, ਚੁਕਾਉਣਾ ਸੀ। ਫਿਰ ਜੀ ਉਹਨਾਂ ਦੇ ਘਰ ਦੇ ਬਾਹਰ ਵੀ ਉਹਦੇ ਫਲਾਣੇ ਤੇ ਵੀ ਜਿਹੜੀ ਹੈ ਉਹ ਉਹਨੂੰ ਕੋਈ ਨਾਂ ਦਿੱਤਾ ਹੋਇਆ ਉਹਨਾਂ ਨੇ, ਖਾਲਸਾ ਆਨੰਦਪੁਰ ਫੌਜ ਕੇ ਆਨੰਦ ਖਾਲਸਾ ਫੌਜ, ਆਨੰਦਪੁਰ ਖਾਲਸਾ ਫੌਜ ਕਿ AKF ਦੇ ਥੱਲੇ ਜਿਹੜਾ ਉਹ ਇੱਕ ਪੂਰੀ ਫੌਜ ਬਣਾ ਰਿਹਾ ਸੀ, ਉਹਨੇ ਉਹ ਸਾਰੇ ਨੂੰ ਜਿਹੜਾ ਉਹ ਚੈਲੰਜ ਕਰਨਾ ਸੀ। ਹੁਣ ਔਰ ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਸਿਰਫ ਇੱਕ ਆਵਾਜ਼, ਹਾਲਾਂ ਉਹ ਆਪਣੇ ਆਪ ਨੂੰ ਹੁਣ ਉਹ BJP ਦੇ ਵਿੱਚ ਬੈਠਾ ਹੈ ਸੁਨੀਲ ਜਾਖੜ, ਕਿਉਂਕਿ BJP ਇਹ ਵੀ ਰਿਸਕ ਨਹੀਂ ਲੈਣਾ ਚਾਹੁੰਦੀ ਕਿ ਭਾਈ ਕੱਲ੍ਹ ਨੂੰ ਇਹ ਜਿਹੜਾ ਹੁਣ ਹਾਲਾਂ ਇਹ ਸਾਰਾ ਆਪਰੇਸ਼ਨ ਅਜੀਤ ਡੋਵਲ ਦਾ ਹੈ, ਉਹਨਾਂ ਨੇ ਕੀਤਾ। ਵੱਡੇ ਵੱਡੇ ਢਿੱਡਲ ਜਿਹੜੇ ਨੇ ਪੱਗਾਂ ਬੰਨ੍ਹ ਕੇ ਜਿਹੜੇ ਬੇਜ਼ਮੀਰ ਪੰਜਾਬ ਪੁਲਿਸ ਵਾਲੇ ਉਹ ਤਾਂ ਨਾਲ ਤੋਰੇ ਹੋਏ ਨੇ, ਉਹ ਤਾਂ ਉਹਨਾਂ ਦੇ ਪੂਰੀ ਰੈਪਿਡ ਔਰ ਦੂਜੀ ਫੋਰਸ ਹੈ। ਪਰ ਉਹ ਕਿਉਂਕਿ ਇਹ ਵੀ ਆ ਰਿਹਾ ਕਿ ਦੇਖੋ ਜੀ ਪੰਜਾਬ ਸਰਕਾਰ ਨੇ ਐਨ ਵਕਤ ਦੇ ਉੱਤੇ ਕੰਮ ਕੀਤਾ, ਬਿਫੋਰ ਉਹਨਾਂ ਨੂੰ ਜਿਹੜਾ ਬਲੇਮ ਕੀਤਾ ਜਾ ਰਿਹਾ ਸੀ ਅਜਨਾਲੇ ਲਈ, ਜੋ ਉਦੋਂ ਕਰਦੇ ਭਾਵਨਾਵਾਂ ਭੜਕ ਜਾਂਦੀਆਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਸੀ ਔਰ ਦੂਜਾ। ਲੇਕਿਨ ਸੁਨੀਲ ਜਾਖੜ ਨੇ ਜਿਹੜਾ ਉਹ ਆਪਣੇ ਐਂਗਲ ਤੋਂ ਉਹਨੇ ਨੋਟ ਆਫ ਡਾਈਸੈਂਟ ਦਿੱਤਾ ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਬਿਲਕੁਲ ਜਦੋਂ ਕਿ ਜਿਹੜੇ ਨੇ ਅਜੇ ਵੀ ਜਿਹੜੇ G20 ਦੇ ਡੈਲੀਗੇਟ ਪੰਜਾਬ ਦੇ ਵਿੱਚ ਮੀਟਿੰਗ ਚੱਲ ਰਹੀ ਸੀ
ਉਹਦੇ ਵੇਲੇ ਇਹ ਕਰਨਾ ਐਡੀ ਕੀ ਕਾਲੀ ਪਈ ਹੋਈ ਸੀ। ਉਹਨੇ ਕਿਹਾ ਜੀ ਕਿ ਸੁਨੀਲ ਜਾਖੜ ਸੀਨੀਅਰ ਬੀਜੇਪੀ ਲੀਡਰ ਸੈਡ this operation was ill timed ਜੀ ill conceived and botched up। ਔਰ ਉਹਨੇ ਕਿਹਾ ਜੀ ਇਹ ਮਾਨ ਨੇ ਡੀਫੇਮ ਕੀਤਾ ਪੰਜਾਬ ਨੂੰ ਗਲੋਬਲ ਸਟੇਜ ਦੇ ਉੱਤੇ, ਔਰ ਬਾਈ ਪ੍ਰੋਵਾਈਡਿੰਗ ਸੈਪਰੇਟਿਸਟ ਵੌਇਸਿਸ ਐਂਡ ਇੰਟਰਨੈਸ਼ਨਲ ਆਡੀਅੰਸ ਐਟ ਏ ਟਾਈਮ ਵੈਨ G20 ਡੈਲੀਗੇਟਸ ਵਰ ਵਿਜ਼ਿਟਿੰਗ ਅੰਮ੍ਰਿਤਸਰ। ਔਰ ਜੇ ਕੋਈ ਐਸਾ ਅਸਮਾਨ ਨਹੀਂ ਸੀ ਡਿੱਗਣ ਲੱਗਾ, the sky wouldn't have fallen had the government waited for 2 more days the G20 leaders to leave the city, especially when the government had been a passive spectator since February 23rd ਅਜਨਾਲਾ ਇੰਸੀਡੈਂਟ। ਹੁਣ ਇਹ ਆਪਣੇ ਤੋਂ ਹਾਲਾਂ ਇਹ ਜਿਹੜੇ ਨੇ ਅੰਮ੍ਰਿਤਪਾਲ ਸਿੰਘ ਲਈ ਹੁਲੀਗਨ ਔਰ ਇਸ ਕਿਸਮ ਦੇ ਬੜੇ ਨੈਗੇਟਿਵ ਲਫ਼ਜ਼ ਵਰਤ ਰਿਹਾ, ਲੇਕਿਨ ਇਹ ਸਵਾਲ ਆਪਣੇ ਆਪ ਦੇ ਵਿੱਚ ਵੀ ਇੱਕ ਵੇਟ ਰੱਖਦਾ ਹੈ ਕਿ ਅਜੇ G20 ਦੇ ਡੈਲੀਗੇਟ ਬੈਠੇ ਨੇ, ਔਰ ਇਸ ਸਾਰੇ ਚੋਂ ਜਦੋਂ ਇਹ ਆਉਂਦਾ ਹੈ ਕਿ ਇੰਡੀਆ ਦਾ ਬੈਨ ਇੰਟਰਨੈਟ ਕੈਪੀਟਲ ਆਫ ਦਾ ਵਰਲਡ, ਔਰ ਇਸ ਸਾਰੇ ਦੇ ਥੱਲੇ ਵੀ ਐਸੀ ਕੀ ਨੈਸੈਸਿਟੀ ਸੀ। ਪਰ ਅਗੇਨ ਜੇ ਬਿਲਕੁਲ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੇ ਦੌਰੇ ਤੋਂ ਪਹਿਲਾਂ ਔਰ ਇੰਟਰਨੈਸ਼ਨਲ ਇਵੈਂਟ ਤੋਂ ਪਹਿਲਾਂ ਐਨ BBC ਦੇ ਉਸ ਦੀਆਂ ਇਹੀ ਨਹੀਂ ਵੀ ਦੋ ਪਾਰਟ ਉਹਦੀ ਡਾਕੂਮੈਂਟਰੀ ਬੈਨ ਕੀਤੀ ਜਾਂਦੀ ਹੈ, ਉਹਨਾਂ ਦੇ ਦਿੱਲੀ ਔਰ ਮੁੰਬਈ ਦਫ਼ਤਰਾਂ ਦੇ ਉੱਤੇ ਅਟੈਕ ਕੀਤੇ ਜਾਂਦੇ ਨੇ ਜੀ। ਮੈਸੇਜ ਉਹ ਦੇ ਰਹੇ ਨੇ ਵੀ ਡੋਂਟ ਗਿਵ ਅ ਡੈਮ। ਸੋ ਇਸੇ ਤਰ੍ਹਾਂ ਸਿੱਖ ਕੌਮ ਜਿਹੜੀ ਜਿਹਨੇ ਕੋਵਿਡ ਦੇ ਚਲਦਿਆਂ ਆਪਣੀ ਇੰਟਰਨੈਸ਼ਨਲ ਥਾਂ ਬਣਾਈ, 5 ਮੁਲਕਾਂ ਦੇ ਹੈੱਡ ਆਫ ਦਾ ਸਟੇਟਸ ਖਾਲਸਾ ਸਾਜਨਾ ਦਿਵਸ ਦੀ ਵਧਾਈ ਦੇ ਰਹੇ ਨੇ, ਔਰ ਸਿੱਖ ਜਿਹੜੇ ਜਿਨ੍ਹਾਂ ਨੇ ਕਿਸਾਨ ਮੂਵਮੈਂਟ ਦੇ 13 ਮਹੀਨੇ ਚੱਲੀ ਮੂਵਮੈਂਟ ਦੇ ਵਿੱਚ ਹੈਂਡਸ ਡਾਊਨ ਵਿਕਟਰੀ ਲਈ। ਹੁਣ ਇਹ ਵੀ ਟਾਈਮਿੰਗ ਜਦੋਂ ਕਿ G20 ਦੇ ਬੈਠੇ ਨੇ, ਔਰ ਕੋਈ ਅੰਮ੍ਰਿਤਪਾਲ ਸਿੰਘ ਦੇ ਕੋਲ ਕੋਈ ਇਸ ਕਿਸਮ ਦੀ ਛਤਰੀ ਤਾਂ ਨਹੀਂ ਸੀ ਇਹਨਾਂ ਦੇ ਕਿਸੇ ਉਹ ਮਿਥੀਕਲ ਗੋਡ ਵਾਂਗੂ ਕਿ ਵੀ ਕਿਤੇ ਉਹਨੇ ਉੱਡ ਜਾਣਾ ਸੀ, ਔਰ ਉਹਦੇ ਪ੍ਰੋਗਰਾਮ ਵੀ ਵੈਲ ਨੋਨ ਹੁੰਦੇ ਸੀ, ਸਾਰੇ ਦੇ ਨਾਲ ਉਹ ਨਿਕਲੇ। ਔਰ ਇਹ ਵੀ ਕਿਉਂਕਿ ਜ਼ਾਹਰ ਹੈ ਕਿ ਵੀ ਇਹ ਘੇਰਾਬੰਦੀ ਤਾਂ ਘਰ ਤੋਂ ਹੀ ਸ਼ੁਰੂ ਹੋ ਗਈ ਸੀ, ਔਰ ਸਾਨੂੰ ਇਹ ਵੀ ਪਤਾ ਲੱਗਾ ਕਿ ਵੀ ਅੰਦਰ ਤੁਰਨ ਤੋਂ ਪਹਿਲਾਂ ਕੁਛ ਨੇ ਐਡਵਾਈਸ ਵੀ ਕੀਤਾ ਵੀ ਅਸੀਂ ਨਾ ਜਾਈਏ ਇੱਥੋਂ ਕਿ ਘੇਰਾ ਪੈ ਗਿਆ। ਲੇਕਿਨ ਹੁਣ ਅੰਦਰ ਕੌਣ ਹੋਰ ਹੁੰਦੇ ਨੇ ਜਾਂ ਕੀ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ। ਮੈਂ ਕੱਲ੍ਹ ਵੀ ਕਿਸੇ ਨਾਲ ਵਿਚਾਰ ਕਰਦਿਆਂ ਕਿਹਾ ਸੀ, ਮੈਂ ਕਿਹਾ ਬਾਬਾ ਰਾਮ ਸਿੰਘ ਨਾਮਧਾਰੀ ਜਦੋਂ ਉਹਨਾਂ ਨੂੰ ਜਲਾਵਤਨ ਕਰਕੇ ਰੰਗੂਨ ਭੇਜਣ ਲੱਗੇ ਤੇ ਉਹਨਾਂ ਕਿਹਾ ਕਿ ਜੀ ਜਿਹੜਾ ਇੰਟੈਲੀਜੈਂਸ ਆਫੀਸਰ ਸੀ ਕਿ ਬਾਬਾ ਜੀ ਕੋਈ ਹੋਰ ਤੁਹਾਡੀ ਚਾਹ ਨਾ, ਉਹਨਾਂ ਕਿਹਾ ਜੀ ਮੇਰਾ ਗੜਵਈ ਮੇਰੇ ਨਾਲ ਭੇਜ ਦਿਓ। ਤੇ ਉਹਨੇ ਗੜਵਈ ਨੇ ਕਿਹਾ ਮਹਾਰਾਜ ਮੇਰੀ ਨੌਕਰੀ ਇੱਥੋਂ ਤੱਕ ਹੀ ਸੀ, ਮੈਨੂੰ ਹੁਣ ਜਿਹੜਾ ਛੁੱਟੀ ਮਿਲੇਗੀ ਮੇਰਾ ਕੰਮ ਮੁਕੰਮਲ ਲਓ, ਬਈ ਉਹੀ ਉਹਨਾਂ ਦਾ ਇੰਟੈਲੀਜੈਂਸ ਦਾ ਬੰਦਾ ਸੀ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਹਾਲਾਂ ਇਹਨਾਂ ਨੇ ਖੁਦ ਇੱਕ ਪਾਸੇ ਇਹ ਬਦਨਾਮ ਕਰਨ ਦੀ ਲਾਈਨ ਕਿ ਜੀ ਖਾਲਸਾ ਫੌਜ ਬਣਾਉਣ ਲੱਗਾ ਸੀ, ਡੀ ਐਡਿਕਸ਼ਨ ਸੈਂਟਰ, ਦੂਜੇ ਪਾਸੇ ਉਹਨਾਂ ਦਾ ਹੀ ਜਦੋਂ ਘਰ 'ਚ ਛਾਪਾ ਮਾਰੀ ਔਰ ਪਰਮਾਨੈਂਟ ਇਸ ਵੇਲੇ ਸਾਰਾ ਪਿੰਡ ਘੇਰਿਆ ਹੋਇਆ, ਘਰ ਦੇ ਬਾਹਰ 5 ਹਾਇਰ ਅਪ ਇਹਨਾਂ ਦੇ ਬੈਠੇ ਹੋਏ ਨੇ, ਰੈਪਿਡ ਫੋਰਸ ਵਾਲੇ ਔਰ ਦੂਜੇ, ਲੇਕਿਨ ਇਹ ਵੀ ਅਜੇ ਕੁਛ ਨਹੀਂ ਮਿਲਿਆ ਘਰ 'ਚੋਂ, ਹੈ ਵੀ ਨਹੀਂ ਹੈ ਉਹਨਾਂ ਦਾ ਫੈਮਿਲੀ ਮੈਂਬਰਸ ਨੂੰ ਜਿਸ ਕਿਸਮ ਦਾ ਹਰਾਸ ਕੀਤਾ ਜਾ ਰਿਹਾ। ਔਰ ਇਕੱਲਾ ਇਹੀ ਨਹੀਂ ਹੈ, ਮੈਂ ਇਹ ਸਮਝਦਾ ਹਾਂ ਕਿ ਭਾਈ ਬ੍ਰਿਟਿਸ਼ ਗੌਰਮੈਂਟ ਦਾ ਇਹ ਵੀ ਫਰਜ਼ ਬਣਦਾ ਔਰ ਇਹਨੂੰ ਹਾਈਲਾਈਟ ਵੀ ਕਰਨਾ ਚਾਹੀਦਾ। ਹੁਣ ਉਹਨਾਂ ਦੀ ਸਿੰਘਣੀ ਸਾਹਿਬਾ ਅੰਮ੍ਰਿਤਪਾਲ ਸਿੰਘ ਦੀ ਆਲਮੋਸਟ 1.5 ਮਹੀਨਾ ਪਹਿਲਾਂ ਹੀ ਆਨੰਦ ਕਾਰਜ ਹੋਇਆ, ਉਹ ਬ੍ਰਿਟਨ ਦੀ ਸਿਟੀਜ਼ਨ ਨੇ। ਹੁਣ ਉਹਨਾਂ ਦਾ ਹਸਬੈਂਡ ਆ 72 ਘੰਟੇ ਤੋਂ ਇਸ ਸਾਰੇ ਦੇ ਵਿੱਚ ਧਾੜ ਜਿਹੜੀ ਹੈ ਇਹਨਾਂ ਦੀ ਪੈਰਾਮਿਲਟਰੀ ਫੋਰਸਿਸ ਦੇ, ਉਹਨਾਂ ਨੇ ਜ਼ਬਰ ਕੀਤਾ ਹੈ, ਬੰਦੇ ਨੂੰ ਗਾਇਬ ਕੀਤਾ ਹੋਇਆ, ਕਿੱਥੇ ਸੁੱਤੀਆਂ ਹੋਈਆਂ ਨੇ ਹਕੂਮਤਾਂ। ਸੋ ਅਦਰਵਾਈਜ਼ ਅਸੀਂ ਇਹ ਸਾਰੇ ਪਾਰਟ ਨੂੰ, ਬਾਕੀ ਤਾਂ ਜਿਹਨੇ ਜੋ ਨੈਗੇਟਿਵਿਟੀ ਕਰਨੀ ਆ ਉਹ ਕਰਨੀ ਆ, ਉਹਨੂੰ ਕੋਈ ਰੋਕ ਨਹੀਂ ਸਕਦਾ, ਪਰ ਮੈਂ ਇਹ ਵੀ ਦੱਸ ਦਿਆਂ ਕਿ ਅਸੀਂ ਸਿਰਫ ਸਿੱਖੀ ਪਰਸਪੈਕਟਿਵ ਦੀ ਗੱਲ ਹੀ ਨਹੀਂ ਕਰਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਕਿੰਨੀ ਵੱਡੀ ਥਾਂ ਹੈ। ਮੈਂ ਤੁਹਾਡੇ ਇਸ ਸੈਗਮੈਂਟ ਦੇ ਕਨਕਲੂਜਨ 'ਚ ਕਰਮਜੀਤ ਸਿੰਘ ਜਿਹੜੇ ਪ੍ਰੋਮੀਨੈਂਟ ਜਰਨਲਿਸਟ ਨੇ, ਉਹਨਾਂ ਨੇ ਇੱਕ ਪੂਰਾ ਆਰਟੀਕਲ ਜਿਹੜਾ ਇਸ ਦੇ ਉੱਤੇ ਲਿਖਿਆ ਹੈ ਜੋ ਕਰੰਟ ਡਿਵੈਲਪਮੈਂਟਸ ਚੱਲ ਰਹੀਆਂ ਨੇ, ਔਰ ਉਹਨਾਂ ਨੇ ਜਿਹੜੀ ਟੋਟਲ ਉਹਨਾਂ ਨੂੰ ਟ੍ਰਿਬਿਊਟ ਦਿੱਤੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਗਏ, ਉਸ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਲਈ ਹੈ। ਉਸ ਤੋਂ ਪਤਾ ਲੱਗਦਾ ਹੈ ਕਿ ਰੱਬ ਨਾ ਕਰੇ ਜੇ ਉਸ ਨਾਲ ਕੋਈ ਵੀ ਅਣਹੋਣੀ ਹੋ ਗਈ ਤਾਂ ਪੰਜਾਬ ਪਹਿਲਾਂ ਵਾਲਾ ਪੰਜਾਬ ਨਹੀਂ ਰਹੇਗਾ। ਬੇਚੈਨੀ, ਰੋਸ ਅਤੇ ਗੁੱਸੇ ਦੇ ਤੂਫਾਨ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਸਕਦੇ ਨੇ। ਬਾਹਰਲੇ ਦੇਸ਼ਾਂ ਵਿੱਚ ਵੀ ਅੰਮ੍ਰਿਤਪਾਲ ਦੇ ਲੱਖਾਂ ਸਮਰਥਕਾਂ ਦੀਆਂ ਨਜ਼ਰਾਂ ਪੰਜਾਬ ਵੱਲ ਲੱਗੀਆਂ ਹੋਈਆਂ ਨੇ।
ਇੰਨੀ ਪ੍ਰਸਿੱਧੀ, ਇੰਨਾ ਮਾਣ ਸਤਿਕਾਰ, ਇੰਨੀ ਚੇਤਨਾ ਦੀ ਪ੍ਰਵਾਹ, ਇੰਨੀ ਵੱਡੀ ਪੱਧਰ ਦੀ ਹਮਾਇਤ ਜਿਵੇਂ ਅੰਮ੍ਰਿਤਪਾਲ ਸਿੰਘ ਨੂੰ ਹਾਸਲ ਹੋਈ ਹੈ, ਉਸ ਨਾਲ ਇਸ ਚਮਤਕਾਰ ਤੋਂ ਹਰ ਕੋਈ ਖੁਸ਼ ਵੀ ਹੈ ਅਤੇ ਹੈਰਾਨ ਵੀ। ਉਹ ਪੰਜਾਬ ਲਈ ਇੱਕ ਵੱਡੀ ਉਮੀਦ ਦਾ ਪ੍ਰਤੀਕ ਬਣ ਚੁੱਕੇ ਨੇ। ਹੁਣ ਇਹ ਹਰ ਸਿੱਖ ਦੀ, ਕਿਉਂਕਿ ਜਿਹੜੇ ਸਾਹਿਤਕਾਰ ਹੁੰਦੇ ਨੇ ਜਾਂ ਕਾਲਮ ਨਵੀਸ ਨੇ, ਉਹਨਾਂ ਕੋਲ ਆਪਣੀ ਲਫ਼ਜ਼ਾਂ ਦੀ ਅਮੀਰੀ ਹੁੰਦੀ ਹੈ। ਔਰ ਮੈਂ ਸਮਝਦਾ ਵੀ ਇਸ ਕਿਸਮ ਦੇ ਜਜ਼ਬਾਤ ਸਵੇਰ ਤੋਂ ਸ਼ਾਮ ਤੱਕ ਕਈ ਤਾਂ ਜਿਹੜੇ ਨੇ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਰੁਕਣਾ ਪੈਂਦਾ ਹੈ, ਕਿਉਂਕਿ ਉਹ ਰੋ ਰਹੇ ਹੁੰਦੇ ਨੇ, ਡੁਸਕ ਰਹੇ ਹੁੰਦੇ ਨੇ। ਸੋ ਇਸ ਕਿਸਮ ਦੀ ਮੁਹੱਬਤ, ਪਿਆਰ, ਇਹ ਇਕੱਲੇ ਇੰਡੀਵਿਜੂਅਲ ਨਾਲ ਨਹੀਂ ਹੁੰਦਾ। ਜਦੋਂ ਅਸੀਂ ਰੂਹਾਨੀ ਦੁਨੀਆ ਦੇ ਵਿੱਚ ਵਿਚਰਦੇ ਹਾਂ, ਅਕਾਲ ਪੁਰਖ ਦਾ ਯਕੀਨ ਰੱਖਣ ਵਾਲਾ ਹਰ ਸਿੱਖ ਉਹ ਸਮਝਦਾ ਹੈ ਵੀ ਇਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਹੀ ਫੈਸਲੇ ਹੁੰਦੇ ਨੇ, ਕਿਸ ਨੂੰ ਮਾਣ, ਕਿਸ ਨੂੰ ਵਡਿਆਈ। ਲੇਕਿਨ ਇਹ ਜਿਹੜੇ ਪਲ ਨੇ ਇਹ ਪਰਖਦੇ ਵੀ ਨੇ। ਹੁਣ ਬਹੁਤ ਸਾਰੇ ਜਿਹੜੇ ਕ੍ਰਿਟਿਕ ਵੀ ਸੀ, ਉਹ ਆਪਣੇ ਆਪ ਨੂੰ ਨਿਊਟਰਲ ਗਰਾਊਂਡ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਜਿਹੜੇ ਸਮਰਥਕ ਨੇ ਉਹ ਕਈ ਵਾਰ ਉਹਨਾਂ ਤੇ ਗੁੱਸਾ ਵੀ ਹੁੰਦੇ ਨੇ, ਪਰ ਮੈਂ ਸਮਝਦਾ ਵੀ ਇਸ ਵੇਲੇ ਜਿਹੜਾ ਕੌਮੀ ਜਜ਼ਬਾਤਾਂ ਦਾ ਉਭਾਰ ਹੈ, ਇਹ ਭਾਈ ਅੰਮ੍ਰਿਤਪਾਲ ਸਿੰਘ ਗੁਰੂ ਕਰੇ ਚੜ੍ਹਦੀ ਕਲਾ 'ਚ ਹੋਣ। ਜੇ ਗੁਰੂ ਦੇ ਹੁਕਮ ਦੇ ਵਿੱਚ ਕੋਈ ਭਾਣਾ ਵੀ ਵਰਤਾ ਦਿੱਤਾ ਗਿਆ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਆਵਾਜ਼ ਨੂੰ ਕੋਈ ਵੀ ਦਬਾ ਨਹੀਂ ਸਕਦਾ। ਇਹ ਜਿਹੜੀ ਹੈ ਇੱਕ ਤੂਫਾਨ ਬਣ ਕੇ ਉਭਰੇਗੀ ਔਰ ਅਲਟੀਮੇਟਲੀ ਜਿਹੜਾ ਆਰਟੀਕੂਲੇਸ਼ਨ ਰਹੀ ਹੈ ਇਸ ਸਾਰੇ ਪੀਰੀਅਡ ਦੀ ਕਿ ਖਾਲਿਸਤਾਨ ਹੀ ਅਲਟੀਮੇਟ ਸਿੱਖਾਂ ਦੇ ਮਸਲਿਆਂ ਦਾ ਹੱਲ ਹੈ। ਬਾਕੀ ਜਿਉਂ-ਜਿਉਂ ਤੁਸੀਂ ਗੱਲਬਾਤ ਅੱਗੇ ਕਰੋਗੇ, ਅਸੀਂ ਬਾਕੀ ਆਸਪੈਕਟਸ ਤੇ ਵੀ ਗੱਲ ਕਰਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਵਿਊਅਰਸ, ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ।